ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੁਵਾ ਸੇ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਤੁਸੀਂ ਕਾਲ ਕਰਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਪੁੱਛਦੇ ਹੋ ਕਿ ਕਿਹੜੀ ਬਿਮਾਰੀ ਬਾਰੇ ਤੁਸੀਂ ਪੁੱਛਣਾ ਆ। ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਜਗਵੀਰ ਸਿੰਘ ਜੀ ਉਹਨਾਂ ਦੇ ਅੱਜ ਇਲਾਜ ਦੱਸਦੇ ਨੇ। ਹੋਰ ਕੁਛ ਵਾਧੂ ਇਲਾਜ ਵੀ ਉਹ ਲੈ ਕੇ ਆਉਂਦੇ ਨੇ ਅਤੇ ਅੱਜ ਦੇ ਦਿਨ ਉਹ ਸਾਨੂੰ ਇਲਾਜ ਦੱਸਦੇ ਨੇ। ਇਸ ਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ, ਸਿਰਫ ਅਤੇ ਸਿਰਫ ਇਸ ਦੇ ਵਿੱਚ ਇਲਾਜ ਦੱਸੇ ਜਾਂਦੇ ਆ। ਹੁਣ ਅਸੀਂ ਗੱਲਬਾਤ ਕਰਾਂਗੇ ਜਗਵੀਰ ਸਿੰਘ ਹੋਰਾਂ ਦੇ ਨਾਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ 20 ਸਲਾਹ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟੇਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸੀਏ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਲਾਇਸੈਂਸ ਹੋਵੇ ਜਾਂ ਤੁਹਾਨੂੰ ਕੋਈ ਵੀ ਦਵਾਈ ਭੇਜ ਦੇਵੇ। ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀ ਆ ਉਹਨਾਂ ਦੀ ਗੱਲ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਸਾਰਿਆਂ ਤੋਂ। ਪਹਿਲਾਂ ਗੱਲ ਕਰਦੇ ਹਾਂ, ਜਿਹੜੇ ਆਪਣੇ ਪੈਰ ਕਹਿੰਦੇ ਸੀਗੇ ਸੁਣਨੇ ਹੈਗੇ, ਝਨਾੜ ਜੀ ਪੈਂਦੀ ਹੈਗੀ, ਤੇ ਉਹਦੇ ਵਿੱਚ ਤੁਸੀਂ ਕਰ ਸਕਦੇ ਹੈਗੇ ਸੁੰਡ ਤੇ ਆਪਣੇ ਲਸਣ, ਇਹਨਾਂ ਅਦਰਕ ਤੇ ਲਸਣ ਲੈ ਲਓ। ਅਦਰਕ ਤੇ ਲਸਣ ਇਹਨਾਂ ਦਾ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਜਿੱਥੇ ਉਹਦੀ ਮਾਲਿਸ਼ ਕਰਨੀ ਹੈਗੀ, ਤੁਸੀਂ ਜਿੱਥੇ ਵੀ ਤੁਹਾਡੇ ਪੈਰਾਂ ਤੇ, ਜਾਂ ਇਹ ਪਪੀਤੇ ਦੇ ਬੀਜ ਤੇ ਸ਼ਰੀਫੇ ਦੇ ਬੀਜ, ਇਹਨਾਂ ਨੂੰ ਤਿਲਾਂ ਦੇ ਤੇਲ ਦੇ ਵਿੱਚ ਉਬਾਲ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਤੇ ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚ 1 ਚਮਚਾ ਸਰੋਂ ਦਾ ਤੇਲ, 1 ਚਮਚਾ ਤੁਲਸੀ ਦਾ ਰਸ, ਇਹ ਮਿਕਸ ਕਰਕੇ ਤੁਸੀਂ ਮਾਲਿਸ਼ ਕਰ ਲਓ। ਤੇ ਤੁਸੀਂ ਆਪਣੇ 1 ਚਮਚਾ ਤੁਲਸੀ ਦਾ ਰਸ ਤੇ ਅੱਧਾ ਚਮਚਾ ਸੁੰਡ ਦਾ ਤੇ 5-7 ਬੂੰਦਾਂ ਲਸਣ ਦੀਆਂ ਰਸ ਦੀਆਂ, ਇਹ ਪਾ ਕੇ ਤੁਸੀਂ ਚੱਟ ਸਕਦੇ ਹੈਗੇ। ਖਾਣੀ ਹੈਗੀ ਇਹ ਵੀ ਆਪਣੇ ਬਲੱਡ ਸਰਕੂਲੇਸ਼ਨ ਤੇਜ਼ ਕਰ ਦੂਗੀ। ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਜਾਇਫਲ, ਜੇ ਜਾਇਫਲ ਦਾ ਤੇਲ ਮਿਲਦਾ ਹੈਗਾ ਤਾਂ ਉਹ ਮਿਕਸ ਕਰਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਪਾਊਡਰ ਤੁਸੀਂ ਆਪਣੇ ਜਾਇਫਲ ਦਾ ਪਾਊਡਰ ਲੈ ਕੇ ਨਾਰੀਅਲ ਦੇ ਤੇਲ ਮਿਕਸ ਕਰਕੇ ਥੋੜ੍ਹਾ ਜਿਹਾ ਉਹਦੀ ਮਾਲਿਸ਼ ਕਰ ਲਿਆ ਕਰੋ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਤੇ ਜਿਹੜੇ ਕਹਿੰਦੇ ਤੇ ਸਾਡੇ ਗੋਡਾ ਸੁੱਜਿਆ ਵਾ ਹੈਗਾ, ਉਹ ਤਾਂ ਤੁਸੀਂ ਗੋਡਿਆਂ ਤੇ ਤੁਸੀਂ ਜਾਂ ਤਾਂ ਆਪਾਂ ਆਲੂ ਉਬਾਲਦੇ ਹੈਗੇ, ਜਿਹੜਾ ਉਹ ਪਾਣੀ ਹੁੰਦਾ ਉਹਦੇ ਤੁਸੀਂ ਟਕੋਰ ਕਰ ਲਿਆ ਕਰੋ। ਉਹ ਗੋਡਿਆਂ ਦੇ ਸੁੱਜੇ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਿਹੜੇ ਆਲੂ ਹੁੰਦੇ ਆਪੇ, ਜਿਸ ਤਰ੍ਹਾਂ ਕੱਚੇ ਆਲੂ, ਇਹਨਾਂ ਨੂੰ ਪੀ ਕੇ ਲੇਪ ਜਿਹਾ ਬਣਾ ਕੇ ਉਹ ਗੋਡੇ ਤੇ ਬੰਨ੍ਹ ਲਓ, ਇਹ ਵੀ ਠੀਕ ਕਰ ਦਿੰਦਾ ਹੈਗਾ। ਫਿਰ ਜਿਹੜੀ ਘੀਆ ਹੁੰਦੀ, ਲੌਕੀ, ਉਹਦਾ ਗ੍ਰਾਇੰਡ ਕਰਕੇ ਤੁਸੀਂ ਉਹ ਬੰਨ੍ਹ ਸਕਦੇ ਹੈਗੇ ਇਹਦੇ ਉੱਤੇ। ਫਿਰ ਮੇਥੀ ਦੇ ਵਿੱਚੋਂ ਤੁਸੀਂ ਖਾਓ, ਦੁਪਹਿਰ ਨੂੰ ਰੋਟੀ ਖਾਣੇ ਦੇ ਬਾਅਦ 1 ਚਮਚਾ ਮੇਥੀ ਦਾ ਖਾਣ ਲੱਗ ਜਾਓ। ਤੁਹਾਡੇ ਗੋਡਿਆਂ ਦੀ ਜਿਹੜੀ ਆਪਣੇ ਕੋਈ ਦਰਦ ਹੈ ਜਾਂ ਕੋਈ ਸੋਜ ਹੈਗੀ ਉਹ ਆਪਣੇ ਠੀਕ ਹੋ ਜੂਗੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਤੁਸੀਂ ਆਪਣੇ ਸਰੋਂ ਦਾ ਤੇਲ ਲੈ ਕੇ 1 ਕੱਪ, ਉਹਦੇ ਵਿੱਚ 1 ਸਾਬਤਾ ਗਠਾ ਲਸਣ ਦਾ ਪਾਉਣਾ ਹੈਗਾ, 2 ਚਮਚੇ ਅਜਵਾਇਣ ਦੇ ਪਾਉਣੇ ਹੈਗੇ। ਉਹ ਉਬਾਲਣਾ ਹੈਗਾ, ਜਾਂ ਲਸਣ ਤੈਰ ਕੇ ਉੱਪਰ ਆ ਜਾਵੇ ਤਾਂ ਤੁਸੀਂ ਉਹ ਪੁਣ ਕੇ ਉਹਦੀ ਮਾਲਿਸ਼ ਕਰੋ। ਇਹ ਵੀ ਗੋਡਿਆਂ ਵਾਸਤੇ ਆਪਣੇ ਵਧੀਆ ਚੀਜ਼ ਹੈਗੀ ਜੀ। ਤੇ ਉਹਨੇ ਇਹਦੇ ਵਿੱਚੋਂ ਤੁਸੀਂ ਜੇ ਕੋਈ ਦਰਦ ਵੀ ਹੁੰਦਾ ਹੈਗਾ ਵਿੱਚੋਂ ਤਾਂ ਤੁਸੀਂ ਆਪਣੇ 2-3 ਅਖਰੋਟ, ਇਹਦੇ ਵਿੱਚੋਂ ਤੁਸੀਂ ਆਪਣੇ ਅਖਰੋਟ ਖਾ ਲਿਆ ਕਰੋ ਰੋਜ਼। ਜਾਂ ਐਂ ਕਰੋ, ਤੁਸੀਂ ਆਪਣੇ 2-3 ਅਖਰੋਟਾਂ ਦੀ ਗਿਰੀਆਂ ਲੈ ਲਓ, ਅੱਧਾ ਚਮਚਾ ਸੁੰਡ ਦਾ ਲੈ ਲਓ, 1 ਚਮਚਾ ਅਰੰਡੀ ਦਾ ਤੇਲ ਪਾ ਕੇ ਵਿੱਚੋਂ ਉਹ ਮਿਕਸ ਜਿਹਾ ਖਾ ਕੇ ਤੁਸੀਂ ਖਾ ਲਵੇਂ ਤਾਂ ਵੀ ਸਾਰੇ ਆਪਣੇ ਵਧੀਆ ਗੋਡਿਆਂ ਨੂੰ ਤੇ ਆਪਣੇ ਆਰਾਮ ਰੱਖੂਗਾ ਉਹਦੇ ਨਾਲ। ਜਿਹੜੇ ਕਹਿੰਦੇ ਆਪਣੇ ਸਰੀਰ ਵਿੱਚ ਸੋਜਾ ਹੈਗਾ, ਗਿੱਟਿਆਂ ਦੇ ਉੱਤੇ ਸੋਜਾ ਸਾਜਾ ਜਿਹਾ ਹੈਗਾ ਉਹਨਾਂ ਦੇ, ਉਹ ਵੀ ਆਪਣੇ ਇਹੀ ਕਰ ਸਕਦੇ ਹੈਗੇ। ਕੱਚੇ ਆਲੂਆਂ ਦੇ ਪਾਣੀ ਦੀ ਟਕੋਰ ਕਰ ਸਕਦੇ ਹਾਂ ਉਬਾਲ ਕੇ ਉਹਨਾਂ ਨੂੰ। ਨਹੀਂ ਤਾਂ ਆਪਣੇ ਕੱਚੇ ਆਲੂ ਉਹ ਵੀ ਇਸ ਤਰ੍ਹਾਂ ਹੀ ਮਲ ਸਕਦੇ ਹੈਗੇ। ਨਹੀਂ ਤਾਂ ਆਪਣੇ ਗਿੱਟੇ ਦੇ ਉੱਤੇ ਚੂਨਾ ਤੇ ਹਲਦੀ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ, ਜਿਹੜੇ ਗਿੱਟੇ ਕਹਿੰਦੇ ਸੀ ਮੇਰੇ ਸੁੱਜੇ ਹੋਏ ਹੈਗੇ। ਤਾਂ ਉਹਨੇ ਕਰੇਲਿਆਂ ਦਾ ਤਾਜ਼ਾ ਰਸ ਲੈ ਕੇ ਥੋੜ੍ਹਾ ਜਿਹਾ ਭਾਵੇਂ 2 ਚਮਚੇ ਲੈ ਲਓ, ਅੱਧਾ ਵਿੱਚੋਂ ਨਿੰਬੂ ਨਿਚੋੜ ਕੇ, ਅੱਧਾ ਚਮਚਾ ਸੁੰਡ ਦਾ ਪਾ ਕੇ ਇਹ ਤੁਸੀਂ ਖਾ ਲਿਆ ਕਰੋ। ਪਾਣੀ ਵਿੱਚ ਘੋਲ ਕੇ ਭਾਵੇਂ ਪੀ ਲਿਆ ਕਰੋ। ਇਹਦੇ ਨਾਲ ਵੀ ਤੁਹਾਡੇ ਸਰੀਰ ਦਾ ਸੋਜਾ ਜਿਹੜਾ ਘੱਟ ਜਾਂਦਾ ਹੈਗਾ, ਜਿੱਥੇ ਮਰਜ਼ੀ ਸੋਜਾ ਹੋਵੇ। ਫਿਰ 2-3 ਪੱਕੇ ਕੇਲੇ ਤੁਸੀਂ ਰੋਜ਼ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਸੋਜਾ ਘਟਾਉਣੇ ਨੂੰ। ਜਾਂ ਫਿਰ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ, ਉਹਦਾ ਭਿਓ ਕੇ ਉਹਨੂੰ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਜੇ ਗੁਲਾਬ ਦੇ ਫੁੱਲ ਲੈ ਕੇ ਉਹਨਾਂ ਨੂੰ ਉਹਨੇ ਚਾਹੇ ਤਾਂ ਆਪਣੇ ਪਾਣੀ ਵਿੱਚ ਪਾ ਕੇ ਉਹਦੀ ਚਟਨੀ ਬਣਾ ਕੇ ਉਹ ਤੁਸੀਂ ਆਪਣੇ ਉਹਦੀ ਮਾਲਿਸ਼ ਕਰ ਸਕਦੇ ਆ, ਉਹਦੇ ਉੱਤੇ ਬੰਨ੍ਹ ਸਕਦੇ ਹੈਗੇ ਜਿੱਥੇ ਸਾਰੇ। ਫਿਰ ਇਸ ਤਰ੍ਹਾਂ ਤੁਸੀਂ ਆਪਣੇ ਮੇਥੀ ਜਿਹੜੀ ਹੁੰਦੀ, ਮੇਥੀ, ਹਰੇ ਪੱਤੇ ਮੇਥੀ ਦੇ ਵਿੱਚੋਂ ਮਿਰਚਾਂ, ਕਾਲੀਆਂ ਮਿਰਚਾਂ ਪਾ ਕੇ
ਉਹ ਤੁਸੀਂ ਆਪਣੇ ਚਟਨੀ ਬਣਾ ਕੇ ਉਹ ਤੁਸੀਂ ਬੰਨ੍ਹ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਤੁਸੀਂ ਆਪਣੇ ਲੈ ਸਕਦੇ ਹੈਗੇ ਕੱਦੂ ਦੇ ਬੀਜ ਜਿਹੜੇ ਹੁੰਦੇ ਜੀ, ਇਹ ਤੁਸੀਂ ਕੱਦੂ ਦੇ ਬੀਜ ਲੈ ਕੇ 1 ਚਮਚਾ ਜਾਂ 2 ਚਮਚੇ ਇਹ ਤੁਸੀਂ ਸ਼ਹਿਦ ਨਾਲ ਮਿਕਸ ਕਰਕੇ ਖਾਣੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਸਰੋਂ ਦਾ ਤੇਲ ਤੇ ਤਾਰ ਪੀਣ ਦਾ ਤੇਲ ਜਿਹੜਾ ਹੁੰਦਾ ਉਹਦੀ ਮਿਕਸ ਕਰਕੇ ਬਰਾਬਰ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਜਿਹਨਾਂ ਦੇ ਸੋਜਾ ਪਿਆ। ਜਿਹੜੇ ਕਹਿੰਦੇ ਸੀਗੇ ਬਲੱਡ ਪ੍ਰੈਸ਼ਰ ਹਾਈ ਹੈਗਾ ਉਹ ਆਪਣੇ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਵਾਟਰਮੈਲਨ ਦੇ ਬੀਜ ਜਿਹੜੇ ਹੁੰਦੇ, ਤਰਬੂਜ ਦੇ ਬੀਜ, ਉਹਨਾਂ ਦੀ ਗਿਰੀ ਕੱਢੀ ਕਢਾਈ ਤੁਹਾਨੂੰ ਮਿਲ ਜਾਂਦੀ ਹੈ ਜੀ ਇਕੱਲੇ ਬੀਜਾਂ ਦੀ ਵੀ, ਉਹ ਲੈ ਲਓ। ਤੇ ਉਨੀ ਤੁਸੀਂ ਲੈਣੀ ਹੈਗੀ ਉਹਨੇ ਖਸਖਸ, ਇਹ ਤੁਸੀਂ ਆਪਣੇ 2 ਚੀਜ਼ਾਂ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ ਬਰਾਬਰ ਲੈਣੀਆਂ ਚੀਜ਼ਾਂ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਸਨਫਲਾਵਰ ਸੀਡ ਹੁੰਦੇ, ਇਹ ਕੱਚੇ ਹੀ ਲੈਣੇ ਹੈਗੇ ਆਪਣੇ, ਜੇ ਫਰਾਈਡ ਜੇ ਕਰੇ ਹੋਏ ਨੇ ਉਹ ਨਹੀਂ ਲੈਣੇ, ਉਹ ਤੁਸੀਂ ਉਹਨੇ ਲੈ ਸਕਦੇ ਹੋ। ਸੂਰਜਮੁਖੀ ਦੇ ਬੀਜ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ ਤੇ ਗਲੋ ਲੈਣੀ ਹੈਗੀ 10 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਇਹਨਾਂ ਦਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਵੀ ਬਲੱਡ ਪ੍ਰੈਸ਼ਰ ਵਾਸਤੇ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਨਹੀਂ ਤਾਂ ਪਿਆਜ਼ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ 5-4 ਚਮਚੇ ਪਿਆਜ਼ ਦਾ ਰਸ ਲੈ ਕੇ ਤੇ 1-1.5 ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਆਪਣੇ 2 ਟਾਈਮ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹ। ਫਿਰ ਪਪੀਤਾ ਇਹਦੇ ਵਿੱਚੋਂ ਵਧੀਆ ਚੰਗਾ ਪਪੀਤਾ ਤੁਸੀਂ ਰੋਜ਼ ਖਾਓ, ਇਹ ਘਟਾ ਦਿੰਦਾ। ਫਿਰ ਜੇ ਤੁਹਾਡੇ ਕੋਲ ਆਪਣੇ ਗਾਜਰਾਂ ਦਾ ਜੂਸ ਲੈਣਾ ਹੈਗਾ ਤੇ ਪਾਲਕ ਦਾ ਜੂਸ, ਜਿੰਨਾ ਤੁਹਾਡੇ ਕੋਲ ਗਾਜਰਾਂ ਦਾ ਜੂਸ ਹੈ ਉਹਦਾ 1/4 ਹਿੱਸਾ ਪਾਲਕ ਦਾ ਜੂਸ, ਇਹ ਮਿਕਸ ਕਰਕੇ ਪੀਓ। ਇਹ ਵੀ ਪੱਕੀ ਗਰੰਟੀ ਹੈ ਜੀ ਬਲੱਡ ਪ੍ਰੈਸ਼ਰ ਘਟਾ ਦਿੰਦਾ ਹੈਗਾ, ਨਾ ਕੋਈ ਦਵਾਈ ਦੀ ਲੋੜ ਹੈ, ਨਾ ਲੈਣਾ ਨਾ ਦੇਣਾ। ਫਿਰ ਜੇ ਤੁਸੀਂ ਗੁਲਕੰਦ ਖਾਂਦੇ ਹੈਗੇ ਇਹ ਤੁਸੀਂ 5-4 ਚਮਚੇ ਭਰ ਕੇ ਗੁਲਕੰਦ ਖਾਓ, ਇਹ ਵੀ ਬਲੱਡ ਪ੍ਰੈਸ਼ਰ ਨੂੰ ਐਨ ਘਟਾ ਦੂਗਾ ਜੀ ਵਧੀਆ। ਗਲੇ ਸਾਰਾ ਪੇਟ ਸਾਫ਼ ਹੋ ਜਾਊਗਾ ਇਹਦੇ ਨਾਲ, ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਔਲਾ ਹਾੜਾ ਇਹਦਾ ਸੌਰੀ ਜੀ ਤਿਰਫਲਾ ਲੈ ਲਓ, ਔਲਾ ਹਾੜਾ ਬੇੜਾ ਤਿਰਫਲਾ ਬਣ ਜਾਂਦਾ ਹੈ। ਤਿਰਫਲਾ ਪਾਊਡਰ ਤੁਸੀਂ ਆਪਣੇ ਲੈ ਕੇ ਇਹਦੇ ਵਿੱਚੋਂ ਤੁਸੀਂ ਜਿੰਨਾ ਤੁਸੀਂ ਲੈਣਾ ਹੈਗਾ ਉਹਦੇ ਵਿੱਚੋਂ ਤੁਸੀਂ ਉਨੀ ਮਿਸ਼ਰੀ ਮਿਲਾ ਲੈਣੀ ਹੈਗੀ ਤੇ ਇਹਦੇ ਫਿਰ ਤੁਸੀਂ 2 ਚਮਚੇ ਤੁਸੀਂ ਲੈ ਸਕਦੇ ਹੈਗੇ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਸਰਪਗੰਧਾ, ਗਲੋ ਤੇ ਔਲਾ, ਇਹ 3 ਚੀਜ਼ਾਂ ਲੈਣੀਆਂ ਹੈਗੀਆਂ ਤੇ ਬਰਾਬਰ ਲੈਣੀਆਂ 3 ਚੀਜ਼ਾਂ। ਇਹਦਾ ਤੁਸੀਂ 1/2 ਚਮਚਾ ਆਪਣੇ ਸਵੇਰ ਨੂੰ ਲੈ ਲਓ, 1/2 ਚਮਚਾ ਸ਼ਾਮ ਨੂੰ ਲੈ, ਇਹ ਵੀ ਤੁਹਾਡੇ ਬਲੱਡ ਪ੍ਰੈਸ਼ਰ ਵਧੀਆ ਚੀਜ਼ ਹੈਗੀ। ਬਾਕੀ ਤੁਸੀਂ ਇਹਦਾ ਤਰਬੂਜ ਦਾ ਜੂਸ ਜਾਸ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਤਰਬੂਜ ਦਾ ਜੂਸ, ਅੰਗੂਰਾਂ ਦਾ ਜੂਸ, ਐਪਲ ਦਾ ਜੂਸ ਜਿਹੜਾ ਮਰਜ਼ੀ ਪੀਓ, ਉਹਨੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਇਹਦੇ ਪੈਰਾਂ ਦੇ ਤਲੀਆਂ ਦੇ ਉੱਤੇ ਮਾਲਿਸ਼ ਮੁਲਿਸ਼ ਵੀ ਕਰ ਲਿਆ ਕਰੋ, ਉਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦੀਆਂ ਹੈਗੀਆਂ ਜੀ ਇਹਦੇ ਵਿੱਚ। ਜਿਹੜੇ ਪੁੱਛਦੇ ਸੀਗੇ ਆਪਣੇ ਮਾਈਗ੍ਰੇਨ ਵਾਸਤੇ ਪੁੱਛਦੇ ਸੀਗੇ, ਉਹਦੇ ਵਾਸਤੇ ਤੁਸੀਂ ਆਪਣੇ 10 ਮੂਲਾ ਵੀ ਕਹਿੰਦੇ ਹੈਗੇ ਉਹਨੂੰ, ਪਾਊਡਰ ਸ਼ੇਪ ਨਾਲ ਹੀ ਮਿਲ ਜਾਂਦਾ ਜੀ ਇਹ ਆਪਣੇ ਸਟੋਰਾਂ 'ਚ। ਥੋੜ੍ਹਾ ਜਿਹਾ ਉਹਦੇ ਵਿੱਚ ਤੇ ਲੈ ਕੇ ਥੋੜ੍ਹਾ ਜਿਹਾ ਵਿੱਚ ਦੇਸੀ ਘੀ ਪਾਉਣਾ ਹੈਗਾ ਤੇ 1 ਚੁਟਕੀ ਨੂਣ, ਇਹ ਤੁਸੀਂ ਆਪਣੇ ਕੱਪੜੇ ਜਿਵੇਂ ਪਾ ਕੇ ਚੀਜ਼ਾਂ ਇਹ ਸੁੰਘਣਾ ਹੈਗਾ ਜੀ, ਇਹ ਬਹੁਤ ਵਧੀਆ ਚੀਜ਼ ਹੈਗੀ ਮਾਈਗ੍ਰੇਨ ਵਾਸਤੇ। ਨਹੀਂ ਤਾਂ ਤੁਸੀਂ ਜਵੈਣ ਥੋੜ੍ਹੀ ਰਗੜ ਕੇ ਜਵੈਣ ਨੂੰ ਪੋਟਲੀ ਜਿਵੇਂ ਬੰਨ ਲਓ, ਉਹ ਸੁੰਘੀ ਜਾਓ, ਉਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਫਿਰ ਤੁਸੀਂ ਇਹਦੇ ਵਿੱਚੋਂ ਮਗਾਂ ਵੀ ਯੂਜ਼ ਕਰ ਸਕਦੇ ਹੈਗੇ, 1/2 ਚਮਚਾ ਮਗਜ਼ ਦਾ ਲੈ ਕੇ ਤੁਸੀਂ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਉਹ ਖਾਣਾ ਹੈਗਾ ਜੀ ਤੁਸੀਂ। ਇਹ ਆਪਣੇ ਲਗਾਤਾਰ ਤੁਸੀਂ ਮਹੀਨਾ ਲਗਾਤਾਰ ਖਾਓ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਆਪਣੇ ਬਲੱਡ ਪ੍ਰੈਸ਼ਰ ਨੂੰ। ਜਾਂ ਫਿਰ ਇਹਦੇ ਵਿੱਚੋਂ ਸੁੰਡ ਵੀ ਚੰਗੀ ਰਹਿੰਦੀ ਹੈਗੀ, ਸੁੰਡ ਤੇ ਸ਼ਹਿਦ ਮਿਲਾ ਕੇ 1/2 ਚਮਚਾ ਸੁੰਡ ਦਾ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਉਹ ਤੁਸੀਂ ਖਾਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ। ਫਿਰ ਨਹੀਂ ਤਾਂ ਜਿਹੜੇ ਹਾਲੋਂ ਹੁੰਦੀ ਹਾਲੋਂ ਦੇ ਬੀਜ ਲੈ ਕੇ ਉਹਨੂੰ ਥੋੜ੍ਹਾ ਜਿਹਾ ਘੋਟ ਕੇ ਤੇ ਥੋੜ੍ਹਾ ਪਾਣੀ ਪਾ ਲਓ ਜੇ ਵਿੱਚ, ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਮੱਥੇ ਤੇ ਲਗਾਓ ਤੁਸੀਂ, ਉਹਦੇ ਨਾਲ ਵੀ ਆਪਣੇ ਸਾਰਾ ਮਾਈਗ੍ਰੇਨ ਆਪਣੇ ਠੀਕ ਹੋਣ ਲੱਗ ਜਾਂਦਾ ਇਹਦੇ ਨਾਲ। ਜੇ ਕਹੇ ਤਾਂ 2 ਦਵਾਈਆਂ ਹੈਗੀਆਂ ਇਹਦੇ ਵਾਸਤੇ, ਉਹ ਤਾਂ ਤੁਹਾਨੂੰ ਔਡਰ ਦੇ ਕੇ ਮੰਗਾਉਣੀਆਂ ਪੈਣੀਆਂ, ਉਹ ਦੱਸ ਦਿੰਦਾ ਤੁਹਾਨੂੰ। ਇਤਰੀ ਫਲ ਸੁਨਾਈ, ਇਹ ਤੁਸੀਂ ਆਪਣੇ 5 ਗ੍ਰਾਮ ਦੀ ਖੁਰਾਕ ਹੈਗੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਡਿਪਰੈਸ਼ਨ ਵਾਲਿਆਂ ਨੂੰ ਵੀ ਵਧੀਆ ਚੀਜ਼ ਹੈ ਤੇ ਜਿਹਨਾਂ ਨੂੰ ਮਾਈਗ੍ਰੇਨ ਹੈਗੀ ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈ ਜੀ। ਇਤਰੀ ਫਲ ਸੁਨਾਈ ਇਹਦਾ ਦਵਾਈ ਦਾ ਨਾਮ ਹੈ। ਅੱਛਾ, ਦੂਸਰੀ ਦਵਾਈ ਹੈਗੀ ਜੇ ਨਾ ਇਹ ਮਿਲੇ ਤੁਹਾਨੂੰ ਤਾਂ ਉਹਦਾ ਨਾਂ ਹੈਗਾ ਇਤਰੀ ਫਲ ਮੁਲਯੀਨ। ਇਹ ਆਪਣੇ ਤੁਸੀਂ ਜਿਸ ਤਰ੍ਹਾਂ ਉੱਤੇ ਲਿਖੀ ਹੋਊਗੀ ਤੁਸੀਂ ਆਪਣੇ 5 ਗ੍ਰਾਮ ਦੀ ਹੈਗੀ ਇਹ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ ਮਾਈਗ੍ਰੇਨ ਵਾਸਤੇ। ਤੇ ਅੱਗੇ ਤੁਸੀਂ ਚੱਲਦੇ ਹੈਗੇ ਜਿਹੜਾ ਸੋਜੇ ਵਾਸਤੇ ਪੁਨਰਵਾ ਆਸਬ ਵੀ ਲੈ ਸਕਦੇ ਹੈਗੇ ਜੀ। ਪੁਨਰਵਾ ਆਸਬ ਜਿਹਨਾਂ ਦੇ ਪਿੰਡੇ ਦੇ ਸੋਜਾ, ਗਿੱਟਿਆਂ ਦੇ ਸੋਜਾ, ਕਿਸੇ ਬਾਡੀ 'ਚ ਜਿੱਥੇ ਮਰਜ਼ੀ ਸੋਜਾ ਹੋਵੇ, ਇਹ ਤੁਸੀਂ 3-4 ਚਮਚੇ ਲੈ ਸਕਦੇ ਹੈਗੇ ਤੇ ਪੁਨਰਵਾ ਆਸਬ ਦੇ। ਜਿਹੜੇ ਕਹਿੰਦੇ ਮੂੰਹ ਦੇ ਉੱਤੇ ਵਾਲ ਹੈਗੇ ਉਹ ਤੁਸੀਂ ਥੋੜ੍ਹਾ ਜਿਹਾ ਕਾਬਲੀ ਛੋਲੇ ਲੈ ਕੇ
ਉਹਨਾਂ ਨੂੰ ਪੀ ਲੈਣਾ ਹੈਗਾ। ਆਟਾ ਜਿਹਾ ਬਣਾ ਲੈਣਾ ਕਾਬਲੀ ਛੋਲਿਆਂ ਦਾ, ਨਹੀਂ ਹੈ ਤਾਂ ਥਾਰਾ ਬੇਸਣ ਲੈ ਸਕਦੇ ਹੈਗੇ, ਭਾਵੇਂ ਜੇ ਨਹੀਂ ਕਾਬਲੀ ਛੋਲੇ ਹੈਗੇ। ਉਹਦੇ ਵਿੱਚੋਂ ਤੁਸੀਂ ਹਲਦੀ ਪਾਣੀ ਹੈ ਅਤੇ ਉਹਦੇ ਵਿੱਚ ਅਰੰਡੀ ਦਾ ਤੇਲ ਪਾਉਣਾ ਹੈਗਾ। ਉਹਦਾ ਬਟਨਾ ਜਿਹਾ ਚੰਗੀ ਤਰ੍ਹਾਂ ਸਖਤ ਜਿਹਾ ਬਣਾ ਕੇ ਮੂੰਹ 'ਤੇ ਫੇਰਨਾ ਹੈਗਾ ਤੁਸੀਂ, ਇਹ ਜਿਹੜੇ ਮੂੰਹ 'ਤੇ ਵਾਲ ਹੈ। ਨਹੀਂ ਤਾਂ ਤੁਸੀਂ ਆਪਣੇ ਮਿੱਠਾ ਸੋਡਾ ਜਿਹੜਾ ਹੁੰਦਾ ਉਹਦਾ ਥੋੜ੍ਹਾ ਜਿਹਾ ਪੇਸਟ ਜਿਹਾ ਬਣਾ ਕੇ ਗਾੜਾ ਜਿਹਾ ਥੋੜ੍ਹੇ 2 ਬੂੰਦਾਂ ਪਾ ਕੇ ਉਹ ਤੁਸੀਂ ਆਪਣੇ ਮਲ ਸਕਦੇ ਹੈਗੇ। ਇਹ ਵੀ ਆਪਣੇ ਵਾਲ ਲਾਣੇ ਮੈਂ ਚੰਗੀ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਆਪਣੇ ਕੱਚਾ ਪਪੀਤਾ ਜਿਹੜਾ ਹੁੰਦਾ ਉਹਦਾ ਪੇਸਟ ਜਿਹਾ ਬਣਾ ਕੇ ਉਹਦੇ ਵਿੱਚ ਹਲਦੀ ਪਾ ਕੇ ਆਟਾ ਜਿਹਾ ਪਾ ਕੇ ਉਹਦਾ ਬਟਨਾ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਮੁੱਲ ਸਕਦੇ ਹੈਗੇ। ਇੱਥੇ ਨਹੀਂ ਆਪਣੇ ਡਰੱਗ ਸਟੋਰ 'ਚ ਤੁਹਾਨੂੰ ਮਿਲ ਜੂਗਾ ਪੀਲ ਓ ਕਹਿੰਦੇ ਹੈ ਨਹੀਂ, ਪੀਲ ਓ। ਇਹ ਤੁਸੀਂ ਆਪਣੇ ਲੈਣਾ ਹੈਗਾ ਥੋੜ੍ਹਾ ਜਿਹਾ, ਅਤੇ ਉਹਦੇ ਵਿੱਚੋਂ ਆ ਜਿਹੜਾ ਕੋਲਗੇਟ ਦਾ ਆਪਾਂ ਮੰਜਨ ਕਰਦੇ ਹੈਗੇ, ਇਹ ਥੋੜ੍ਹਾ ਜਿਹਾ ਵਿੱਚੋਂ ਮਿਕਸ ਕਰਕੇ ਇਹਦਾ ਲੇਪ ਜਿਹਾ ਬਣਾ ਕੇ ਥੋੜ੍ਹਾ ਜਿਹਾ ਗਾੜਾ ਜਿਹਾ ਉਹ ਤੁਸੀਂ ਆਪਣੇ ਮੂੰਹ ਵਾਲਾਂ ਦੇ ਜਿੱਥੇ ਧਾਰੇ ਹੈਗੇ ਫੇਸ ਤੇ ਬਾਅਦ ਉਹ ਲਗਾ ਸਕਦੇ ਹੈਗੇ। ਜੇ ਨਹੀਂ ਇਹ ਕਰਨਾ ਤਾਂ ਤੁਸੀਂ ਪੀਲ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਬੇਸਣ ਦਾ ਮਿਲਾ ਕੇ ਉਹ ਤੁਸੀਂ ਆਪਣੇ ਥੋੜ੍ਹੀ ਹਲਦੀ ਮਿਲਾ ਕੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਵਾਲ ਲਾਉਣੇ ਨੂੰ ਬੂਟੀ ਹੈਗੀ। ਜਿਹੜੇ ਕਹਿੰਦੇ ਸੀਗੇ ਨੱਕ ਵਿੱਚੋਂ ਪਾਣੀ ਆਉਂਦਾ ਹੈਗਾ, ਉਹਦਾ ਖਸਖਸ ਖਾਣ ਲੱਗ ਜਾਵੇ, ਰਾਤ ਨੂੰ 2 ਚਮਚੇ ਖਸਖਸ ਤੇ ਖਾ ਲੇ ਕਰੇ, ਜਾਂ ਫਿਰ ਤੁਸੀਂ ਆਪਣੇ ਲੌਂਗਾਂ ਦੀ ਸਵਾਹ ਬਣਾ ਕੇ ਉਹ ਤੁਸੀਂ 2 ਚੌਲਾਂ ਦੇ ਦਾਣੇ ਜਿੰਨੀ ਉਹ ਤੁਸੀਂ ਖਾ ਲੇ ਕਰੋ। ਇਹਦੇ ਨਾਲ ਪਾਣੀ ਜਿਹੜਾ ਹਟ ਜਾਂਦਾ ਨੱਕ 'ਚ ਆਣੇ ਵਾਲਾ। ਜਿਹੜੇ ਕਹਿੰਦੇ ਸੀਗੇ ਧਰਨ ਮੇਰੇ ਪਈ ਵੀ ਪੈਂਦੀ ਹੈਗੀ, ਉਹਦਾ ਪੁਟਕੰਡੇ ਦਾ ਆਪਣੇ ਚੂਰਨ ਉੱਥੇ ਲੈ ਲਵੇ, ਇੰਡੀਆ ਦਾ ਆਊਗਾ ਮੇਰਾ ਖਿਆਲ, ਇੱਥੇ ਤਾਂ ਸ਼ਾਇਦ ਨਹੀਂ ਮਿਲੇ ਤੁਹਾਨੂੰ। ਪੁਟਕੰਡੇ ਦਾ ਚੂਰਨ 1 ਮਾਸਾ ਤੁਸੀਂ ਲੈਣਾ ਹੈਗਾ, 1 ਗ੍ਰਾਮ ਸਮਝੋ ਚਮਚੇ ਦਾ 1/3 ਹਿੱਸਾ ਉਹ ਤੁਸੀਂ ਲੈਣਾ। ਇੱਕ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ 3 ਟਾਈਮ ਲੈਣਾ ਹੈਗਾ। 7 ਦਿਨ ਲਗਾਤਾਰ ਖਾਣਾ ਹੈਗਾ ਪੁਟਕੰਡੇ ਦਾ। ਚਮਚੇ ਦਾ 1/3 ਹਿੱਸਾ ਹੀ ਲੈਣਾ, 1/3 ਹਿੱਸਾ ਸਵੇਰ ਨੂੰ, 1/3 ਦੁਪਹਿਰ ਨੂੰ, 1/3 ਸ਼ਾਮ ਨੂੰ। 7 ਦਿਨ ਲਾਓ ਤਾਂ ਇਹਦੇ ਨਾਲ ਤੁਹਾਡੀ ਨੱਕ ਵੀ ਠੀਕ ਹੋ ਜਾਂਦੀ। ਨਹੀਂ ਤਾਂ ਤੁਸੀਂ ਆਪਣੇ 10 ਗ੍ਰਾਮ ਗੁੜ ਲੈਣਾ ਹੈਗਾ ਅਤੇ 10 ਗ੍ਰਾਮ ਤੁਸੀਂ ਆਪਣੇ 3 ਚਮਚੇ ਸੌਂਫ ਦੇ ਅਤੇ 10 ਗ੍ਰਾਮ ਡਲੀ ਗੁੜ ਦੀ ਲੈ ਕੇ ਅੰਦਾਜ਼ੇ ਨਾਲ ਉਹ ਤੁਸੀਂ ਖਾਲੀ ਪੇਟ ਖਾਣੀ ਹੈਗੀ ਸਵੇਰ ਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਅਦਰਕ ਦਾ ਰਸ, ਇਹ ਤੁਸੀਂ 1 ਚਮਚਾ ਜਾਂ 2 ਚਮਚੇ ਦੁਪਹਿਰ ਨੂੰ ਆਪਣੇ ਖਾ ਲਿਆ ਕਰੋ, ਜਾਂ ਅਦਰਕ ਹੀ ਖਾ ਲਿਆ ਭਾਵੇਂ। ਇਹ ਵੀ ਆਪਣੇ ਥੋੜ੍ਹੇ ਨਾਭੀ ਵਾਸਤੇ ਠੀਕ ਹੈਗੀ। ਜਿਹੜੇ ਕਹਿੰਦੇ ਜੋੜਾਂ ਦਾ ਦਰਦ ਜਿਹਾ ਸੀਗਾ ਉਹ ਉਹਨੇ ਫੁੱਲ ਗੋਭੀ, ਚੁਕੰਦਰ, ਪੱਤਾ ਗੋਭੀ ਅਤੇ ਖੀਰਾ ਇਹੋ ਜਿਹੀਆਂ ਚੀਜ਼ਾਂ ਖਾਏ ਕਰੇ ਜੀ। ਫਿਰ ਸੁਗੰਧ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਉਹ ਖਾ ਸਕਦੇ ਹੈਗੇ ਸੁਗੰਧ ਦਾ ਚਮਚਾ। ਫਿਰ ਤੁਸੀਂ ਨਹੀਂ ਲੈ ਸਕਦੇ ਹੈਗੇ ਕਲੌਂਜੀ, ਮੇਥੀ, ਅਜਵੈਣ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈ ਥਾਇਰਾਇਟਸ ਵਾਸਤੇ। ਫਿਰ ਥਾਇਰਾਇਟਸ ਵਾਸਤੇ ਜਿਹਨਾਂ ਦੇ ਲੱਤਾਂ ਗੋਡਿਆਂ ਉਹ ਕਿੱਥੇ ਵੀ ਦਰਦ ਹੁੰਦਾ ਹੈਗਾ, ਉਹ ਆਪਣੇ ਤੁਸੀਂ ਸੁੰਡ, ਕਾਲੀ ਮਿਰਚਾਂ, ਹਲਦੀ ਇਹ 3 ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਆਪਣੇ ਛਾਤੀ ਵਿੱਚ ਕਫ ਜੀ ਜੰਮੀ ਵੀ ਹੈਗੀ ਜਿਨ੍ਹਾਂ ਦੇ, ਉਹ ਤਾਂ ਸੁਹਾਗਾ ਦਾ ਦੱਸਿਆ ਹੀ ਸੀਗਾ, ਉਹ ਦੇ ਸਕਦੇ ਹੈਗੇ। ਨਹੀਂ ਤਾਂ 10 ਮਣਕੇ ਲੈ ਕੇ ਵਿੱਚੋਂ 5-7 ਕਾਲੀਆਂ ਮਿਰਚਾਂ ਪਾ ਕੇ ਉਹ ਤੁਸੀਂ ਉਬਾਲ ਕੇ ਚਾਹ ਜੀ ਬਣਾ ਕੇ ਇਹਨਾਂ ਦੀ ਪੀਓ ਸਵੇਰ ਨੂੰ ਅਤੇ ਦੁਪਹਿਰ ਨੂੰ, ਸ਼ਾਮ ਨੂੰ 3 ਟਾਈਮ ਪੀਓ, ਬਲਗਮ ਥਾਲੀ ਨਿਕਲ ਜੂਗੀ ਜਿਹੜਾ ਕਹਿੰਦਾ ਸੀਗਾ। ਨਹੀਂ ਤਾਂ ਐਂ ਕਰੋ ਉਹਨੇ ਤ੍ਰਿਫਲਾ ਪਾਊਡਰ ਤੁਸੀਂ ਲੈ ਲਓ, ਪਿਓਰਫਾਈਡ ਪਾਊਡਰ 1 ਚਮਚਾ ਤ੍ਰਿਫਲਾ ਪਾਊਡਰ ਲੈ ਕੇ ਤੁਸੀਂ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਛੱਟੋ। ਇਹ ਵੀ ਬਲਗਮ ਕੱਢਣੇ ਨੂੰ ਬਹੁਤ ਵਧੀਆ ਚੀਜ਼ ਹੈਗੀ। ਇਹ ਵੀ ਤੁਸੀਂ 2 ਟਾਈਮ ਕਰ ਲਿਆ ਕਰੋ, ਇਹ ਵੀ ਤੁਹਾਡੀ ਛੇਤੀ ਬਲਗਮ ਕੱਢ ਦੂਗੀ ਬਾਹਰ। ਜਿਹੜੇ ਕਹਿੰਦੇ ਕਮਜ਼ੋਰੀ ਹੈਗੀ ਲੱਤਾਂ ਜਿਹੀਆਂ 'ਚ ਕਮਜ਼ੋਰੀ ਹੈ, ਉਹ ਫਿੱਗ ਖਾ ਕੇ ਦੇਖ ਲਵੇਂ, ਟਰਾਈ ਕਰ ਲਵੇਂ। 2-3 ਜਿਹੜੇ ਫਿੱਗ ਹੁੰਦੇ ਦੁੱਧ ਉਬਾਲ ਕੇ ਉਹ ਪੀ ਸਕਦੇ ਹੈਗੇ, ਵਿੱਚ ਮਿਸ਼ਰੀ ਪਾ ਲਈ, ਉਹਦੇ ਨਾਲ ਸਾਡੇ ਬੋਡੀ ਵਿੱਚ ਜਿਹੜੀ ਕਮਜ਼ੋਰੀ ਹੈ ਉਹ ਆਪਣੇ ਤਾਕਤ ਪੂਰੀ ਹੋ ਜਾਂਦੀ ਹੈ ਜੀ। 2 ਟਾਈਮ ਕਰਦੇ ਕਰੇ, ਸਵੇਰ ਨੂੰ ਅਤੇ ਸ਼ਾਮ ਨੂੰ ਦੁੱਧ ਉਬਾਲ ਕੇ 2-3 ਫਿੱਗ ਮਿਸ਼ਰੀ ਪਾ ਕੇ ਇਹ ਪੀ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਨੀਂਦ ਨਹੀਂ ਆਉਂਦੀ ਹੈਗੀ, ਨੀਂਦ ਵਾਸਤੇ ਤਾਂ ਤੁਸੀਂ ਆਪਣੇ ਇਹ ਵੀ ਲੈ ਸਕਦੇ, ਖਸਖਸ ਵੀ ਯੂਜ਼ ਕਰ ਸਕਦੇ ਹੈਗੇ। ਤੁਸੀਂ ਖਸਖਸ ਲੈ ਲਓ ਅਤੇ ਆਪਣੇ ਅਸ਼ਵਗੰਧਾ ਪਾਊਡਰ ਲੈ ਲਓ, ਇਹ ਵਧੀਆ ਚੀਜ਼ ਹੈਗੀ ਇਹ ਨੀਂਦ ਵਾਸਤੇ। 2 ਮਿਕਸ ਕਰਕੇ ਬਰਾਬਰ 1 ਚਮਚਾ ਆਪਣੇ ਲੈ ਲਿਆ ਕਰੋ, ਇਹ 1 ਚਮਚਾ 1.5 ਚਮਚਾ ਲੈ ਲਿਆ, ਉਹਦੇ ਵਿੱਚ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਉੱਪਰ 'ਤੇ ਦੁੱਧ ਪੀ ਲਿਆ। ਫਿਰ ਪੁਦੀਨੇ ਦੀ ਚਾਹ ਪੀ ਲਿਆ ਕਰੋ 3-4 ਵਜੇ, ਇਹ ਵਧੀਆ ਚੀਜ਼ ਹੈਗੀ। ਫਿਰ ਦੁੱਧ ਦੇ ਵਿੱਚੋਂ ਰਾਤ ਨੂੰ ਪੈਣ ਲੱਗੇ ਸ਼ਹਿਦ 2 ਚਮਚੇ ਪਾ ਕੇ ਉਹ ਪੀ ਲਿਆ, ਇਹ ਵੀ ਤੁਹਾਨੂੰ ਨੀਂਦ ਲੈਣੇ ਨੂੰ ਵਧੀਆ ਚੀਜ਼ ਹੈਗੀ। ਫਿਰ ਅਨਾਰਾਂ ਦੇ ਜੂਸ ਦੇ ਵਿੱਚੋਂ ਜੌਂ ਦੇ ਸੱਤੂ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚ, ਇਹ ਵੀ ਨੀਂਦ ਲਿਆ ਸਕਦੀ ਹੈਗੀ। ਅਤੇ ਆਪਣੇ ਇਹਦੇ ਵਿੱਚੋਂ ਤੁਸੀਂ ਨਿੰਬੂ ਦਾ ਰਸ, ਅੱਧਾ ਨਿੰਬੂ ਜਾਂ 1 ਨਿੰਬੂ ਜਿੰਨਾ ਤੁਸੀਂ ਲੈ ਸਕਦੇ ਹੈਗੇ, ਅਤੇ 1 ਚਮਚਾ ਸ਼ਹਿਦ ਦਾ ਇਹ ਤੁਸੀਂ ਆਪਣੇ 7-8 ਵਜੇ ਲੈ ਲਿਆ ਸੋਣੇ ਤੋਂ 1-1.5 ਘੰਟਾ ਪਹਿਲਾਂ, ਇਹ ਵੀ ਆਪਣੇ ਨੀਂਦ ਲੈਣ ਨੂੰ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਤੁਲਸੀ
ਤੁਲਸੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ ਜੀ। ਤੁਲਸੀ ਦੇ 2-4 ਪੱਤੇ ਤੁਸੀਂ ਉਹਨੇ ਖਾ ਲਏ ਕਰੋ ਦਿਨੇ, ਜਾਂ ਨਹੀਂ ਤਾਂ ਉਹਨੇ 2-3 ਪੱਤੇ ਸਰਾਣੇ ਰੱਖ ਲਏ, ਵੀ ਨੀਂਦ ਲੈਣੇ ਨੂੰ ਵਧੀਆ ਚੀਜ਼ ਰਹਿੰਦੀ, ਸਰਾਣੇ ਦੇ ਥੱਲੇ ਰੱਖ ਲਏ। ਜਿਹੜੇ ਕਹਿੰਦੇ ਸੀਗੇ ਉਹਨੇ ਐਸਿਡਿਟੀ ਵਾਸਤੇ ਕਹਿੰਦੇ ਸੀਗੇ, ਉਹਦਾ ਨਿੰਬ ਦੀ ਨਮੋਲੀਆਂ ਜਿਹੜੀਆਂ ਹੁੰਦੀਆਂ ਜੀ, ਉਹ ਆਪਣੇ ਤੁਸੀਂ ਹਫ਼ਤਾ ਖਾਓ, ਉਹੀ ਠੀਕ ਕਰ ਦੂੰਗੇ ਸਾਨੂੰ। 5-7 ਨਮੋਲੀਆਂ ਸਵੇਰ ਨੂੰ, 5-4 ਨਮੋਲੀਆਂ ਸ਼ਾਮ ਨੂੰ, ਇਹ ਖਾ ਲਿਆ ਕਰੋ। ਫਿਰ ਔਲੇ ਦਾ ਰਸ ਇਹਦੇ ਵਿੱਚੋਂ ਚੰਗਾ ਰਹੂਗਾ ਸਾਨੂੰ, ਜਿਹਨਾਂ ਨੂੰ ਐਸਿਡਿਟੀ। ਔਲੇ ਦਾ ਰਸ, ਫਿਰ ਜਿਹੜਾ ਪੇਠਾ ਕੱਦੂ ਹੁੰਦਾ, ਜਿਹਦੀ ਪੇਠੇ ਦੀ ਮਠਿਆਈ ਬਣਦੀ, ਚਿੱਟਾ ਕੱਦੂ ਜਿਹਾ ਹੁੰਦਾ ਜਿਹੜਾ ਪੇਠਾ, ਉਹਦਾ ਜੂਸ ਕੱਢ ਕੇ ਤੁਸੀਂ 1 ਗਲਾਸ ਰੋਜ਼ ਪੀ ਲਿਆ ਕਰੋ। ਇਹ ਪੱਕੀ 100% ਗਰੰਟੀ ਹੈ ਜੀ, ਉਹਦੇ ਨਾਲ ਸਾਰਾ ਐਸਿਡਿਟੀ ਐਨ ਚੱਕ ਹੋ ਜਾਂਦੀ, ਪੱਕੀ ਗੱਲ ਹੈ। ਚਾਹੇ ਫਿਰ ਤੁਸੀਂ ਆਪਣੇ ਮੂਲੀਆਂ ਦੇ ਪੱਤੇ ਹੀ ਤੁਸੀਂ ਨੂਨ ਲਗਾ ਕੇ ਖਾ ਲਿਆ ਕਰੋ, ਇਹੀ ਸਾਰੀ ਐਸਿਡਿਟੀ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਮੂਲੀ ਦਾ ਰਸ ਲੈ ਲਿਆ ਥੋੜ੍ਹਾ ਜਿਹਾ, ਅਤੇ ਥੋੜ੍ਹਾ 2 ਚਮਚੇ ਹਰੇ ਧਨੀਏ ਦੇ ਪਾ ਲਏ ਰਸ ਦੇ, ਉਹ ਲੈ ਵਿੱਚ ਟਮਾਟਰ ਦਾ ਤੁਸੀਂ ਆਪਣੇ ਜੂਸ ਯੂਜ਼ ਕਰ ਸਕਦੇ ਹੈਗੇ, ਉਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਗਾਜਰਾਂ ਦਾ ਰਸ ਇਹਦੇ ਵਿੱਚੋਂ ਪੀ ਸਕਦੇ ਹੈਗੇ। ਫਿਰ ਸੰਤਰੇ ਦਾ ਤਾਜ਼ਾ ਜੂਸ ਕੱਢ ਕੇ ਪੀ ਸਕਦੇ ਹੈਗੇ, ਵਿੱਚੋਂ ਥੋੜ੍ਹਾ ਜੀਰਾ ਪਾ ਲਵੇ, ਥੋੜ੍ਹਾ ਸੇਂਦਾ ਨੂਣ ਪਾ ਲਵੇ, ਇਹ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਬਣਿਆ ਬਣਾਇਆ ਤੁਹਾਨੂੰ ਚੂਰਨ ਮਿਲਦਾ ਹੈਗਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ ਉਹਨੂੰ, ਉਹ ਤੁਸੀਂ ਮੰਗਾ ਲਓ। 1 ਚਮਚਾ ਤੁਸੀਂ ਨਾਰੀਅਲ ਦੇ ਪਾਣੀ ਨਾਲ ਤੁਸੀਂ ਲੈ ਲਿਆ ਕਰੋ, ਇਹ ਸਾਰੀ ਐਸਿਡਿਟੀ ਵਾਸਤੇ ਵਧੀਆ ਚੀਜ਼ ਹੈ। ਫਿਰ ਮੂੰਹ ਜਾਂ ਰੋਟੀ ਖਾ ਕੇ ਹਟਦੇ ਆਓ, 2 ਲੌਂਗ ਤੁਸੀਂ ਮੂੰਹਾਂ ਪਾ ਕੇ ਚੂਸ ਲਿਆ ਕਰੋ। ਫਿਰ ਪੇਠੇ ਦੀ ਮਠਿਆਈ ਤੁਸੀਂ ਖਾ ਸਕਦੇ ਹੈਗੇ, ਉਹ ਤੁਸੀਂ ਲੈ ਲਿਆ ਕਰੋ। ਜਾਂ ਫਿਰ ਥੋੜ੍ਹਾ ਜਿਹਾ ਭੁੰਨਿਆ ਵਾ ਜੀਰਾ, ਅੱਧਾ ਕੁ ਚਮਚਾ, 2 ਚੁਟਕੀਆਂ ਮਿੱਠੇ ਸੋਡੇ ਦੀਆਂ, ਇਹ ਪਾਣੀ ਮੈਂ ਨਹੀਂ ਤਾਂ ਉਹ ਪੱਕੀ ਲੈ ਕੇ ਉੱਪਰ 'ਤੇ ਪਾਣੀ ਪੀ ਲਿਆ, ਚਾਹੇ ਉਹਦੇ ਵਿੱਚ ਮੈਂ ਪਾਣੀ ਮੈਂ ਘੋਲ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਆਪਣੇ ਤਰਬੂਜ ਦਾ ਤੁਸੀਂ ਜੂਸ ਪੀ ਲਓ, ਵਿੱਚ ਤਰਬੂਜ ਦਾ ਜੂਸ ਲੈ ਕੇ ਜਿੰਨਾ ਕੁ ਪੀਣਾ ਹੈਗਾ, ਉਹਦੇ ਵਿੱਚੋਂ 2 ਚਮਚੇ ਤੁਸੀਂ ਸ਼ੱਕਰ ਦੇ ਮਿਲਾ ਕੇ ਉਹ ਪੀਣੇ ਹੈਗੇ ਜੀ। ਨਹੀਂ ਤਾਂ 5-4 ਪੱਤੇ ਤੁਸੀਂ ਆਪਣੇ ਤੁਲਸੀ ਦੇ ਖਾ ਕੇ ਉੱਪਰੋਂ ਆਪਣੇ ਪਾਣੀ ਪੀ ਲਓ। 2 ਟਾਈਮ ਕਰਨੇ ਹੈਗੇ, 5 ਪੱਤੇ ਸਵੇਰ ਨੂੰ, 5 ਪੱਤੇ ਸ਼ਾਮ ਨੂੰ। ਇਹ ਵੀ ਜਿਹੜੇ ਸਾਰੇ ਪਿਸ਼ਾਬ ਲੱਗ ਕੇ ਆਉਂਦਾ ਉਹ ਠੀਕ ਕਰ ਦਿੰਦਾ ਜੀ। ਇਹਦੇ ਫਿਰ ਉਹਨੇ ਜਿਹੜਾ ਉਹਨੇ ਥੋੜ੍ਹੀ ਤੁਸੀਂ ਅਦਰਕ ਦੀ ਗੱਠੀ ਲੈਣੀ ਹੈਗੀ, 1 ਛੋਟੀ ਜਿਹੀ, ਅਤੇ ਵਿੱਚੋਂ ਥੋੜ੍ਹੀ ਜਿਹੀ ਹਲਦੀ ਪਾ ਕੇ ਅੱਧਾ ਕੁ ਚਮਚਾ, ਅਤੇ 1 ਚਮਚਾ ਤੁਸੀਂ ਕਾਲੇ ਤਿਲ ਪਾ ਕੇ ਉਹਦੀ ਚਟਨੀ ਜੀ ਬਣਾ ਕੇ ਸਵੇਰ ਸਾਂਝ ਤੁਸੀਂ ਖਾ ਲਿਆ ਕਰੋ। ਅਦਰਕ, ਹਲਦੀ ਅਤੇ ਕਾਲੇ ਤਿਲ ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਖਾ ਲਿਆ ਕਰੋ ਸਵੇਰ ਸਾਂਝ, ਇਹ ਵੀ ਥਾਰੇ ਪਿਸ਼ਾਬ ਵਾਸਤੇ ਉਹਨੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਚੰਦਨ ਦੀ ਲੱਕੜੀ ਸਾਨੂੰ ਇੱਥੇ ਮਿਲ ਜਾਂਦੀ ਹੈਗੀ ਸਟੋਰਾਂ 'ਚ, ਚੰਦਨ, ਉਹ ਪਾਣੀ ਨਾਲ ਥੋੜ੍ਹਾ ਜਿਹਾ ਘਸਾ ਕੇ ਉਹ ਲੇਪ ਜਿਹਾ ਬਣ ਜਾਊਗਾ, ਉਹਦਾ 1 ਚਮਚਾ ਤੁਸੀਂ ਆਪਣੇ ਲੇਪ ਦਾ ਬਣਾਉਣਾ ਹੈਗਾ, ਉਹ ਫਿਰ ਆਪਣੇ ਦੁੱਧ ਮਾ ਪਾ ਕੇ ਤੁਸੀਂ ਮਿਸ਼ਰੀ ਪਾ ਕੇ ਉਹ ਪੀ ਲਓ, ਉਹਦੇ ਨਾਲ ਵੀ ਸਾਰਾ ਪਿਸ਼ਾਬ ਜਿਹੜੀ ਜਲਨ ਹੈ ਉਹ ਬੰਦ ਹੋ ਜੂਗੀ। ਫਿਰ ਨਹੀਂ ਤਾਂ ਨਿੰਬੂ ਦੀ ਸਕੰਜੀ ਪੀ ਲਓ, ਜੌਂ ਦਾ ਪਾਣੀ ਪੀ ਲਓ, ਨਾਰੀਅਲ ਦਾ ਪਾਣੀ ਪੀ ਲਓ, ਇਹ ਹੁਣ ਚੀਜ਼ਾਂ ਤੁਸੀਂ ਯੂਜ਼ ਕਰੋ, ਇਹਦੇ ਨਾਲ ਵੀ ਆਪਣੇ ਥਾਰੀ ਜਲਨ ਹੈ ਦੂਰ ਹੋ ਜੂਗੀ। ਜਿਹੜੇ ਕਹਿੰਦੇ ਸੀਗੇ ਅੱਖਾਂ ਦੇ ਮੇਰੀਆਂ ਖੁਸ਼ਕ ਰਹਿੰਦੀਆਂ ਹੈਗੀਆਂ, ਉਹ ਆਪਣੇ ਗਲੀਸਰੀਨ ਤੁਸੀਂ ਆਪਣੇ ਲੈ ਲਓ, 1 ਚਮਚਾ ਗਲੀਸਰੀਨ ਲੈ ਲਓ, 1 ਚਮਚਾ ਵਿੱਚੋਂ ਆਪਣੇ ਰੋਜ਼ ਵਾਟਰ, ਗੁਲਾਬ ਜਲ, ਇਹ ਪਾ ਲਓ। ਨਹੀਂ ਤਾਂ ਇੱਕ ਬਣੀ ਬਣਾਈ ਵੀ ਤੁਹਾਨੂੰ ਮਿਲ ਜਾਂਦੀ ਹੈ ਸਟੋਰਾਂ 'ਚੋਂ, ਉਹਦੇ ਵਿੱਚ ਮੈਂ ਐਡ ਆਲਰੇਡੀ ਹੋਇਆ ਵਾ ਹੁੰਦਾ ਗਲੀਸਰੀਨ ਅਤੇ ਰੋਜ਼ ਵਾਟਰ, ਇਹ ਆਮ ਡਰੱਗ ਸਟੋਰਾਂ 'ਚ ਪਈ ਹੈ, ਮੈਂ ਵੀ ਲਿਆਂਦੀ ਸੀ ਜੀ। ਅਤੇ ਇਹ ਵੀ ਤੁਸੀਂ ਬਣੀ ਬਣਾਈ ਵੀ ਲੈ ਸਕਦੇ, ਨਹੀਂ ਤਾਂ ਤੁਸੀਂ ਆਪਣੇ ਘਰੇ ਬਣਾ ਲਓ। 1 ਚਮਚਾ ਉਹ ਲੈ ਲਓ, 1 ਚਮਚਾ ਰੋਜ਼ ਵਾਟਰ ਪਾ ਕੇ ਇਹਦੀਆਂ ਤੁਸੀਂ 2-3 ਬੂੰਦਾਂ ਪਾਓ। ਜਿਹੜੀ ਅੱਖਾਂ ਮੈਂ ਕਹਿੰਦੇ ਸੀ ਡਰਾਈ ਰਹਿੰਦੀਆਂ ਮੇਰੀਆਂ ਅੱਖਾਂ, ਉਹ ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਜੀ, ਐਨ ਠੀਕ ਕਰ ਦੂੰਗੀ, ਪੱਕੀ ਗੱਲ ਹੈ। ਹੋਰ ਵਾਲੀ ਭਕਾਈ ਕਰਨੇ ਦੀ ਲੋੜ ਨਹੀਂ, ਇਹ ਆਪਣੇ ਠੀਕ ਕਰ ਦੂੰਗੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਨੇ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਹੈਗਾ, ਉਹ ਤਾਂ ਤੁਸੀਂ ਔਲਿਆਂ ਦਾ ਜੂਸ ਲੈ ਲਓ, ਜੇ 5-6 ਚਮਚੇ ਔਲਿਆਂ ਦਾ ਜੂਸ ਲੈ ਲਓ, ਅਤੇ 2 ਚਮਚੇ ਵਿੱਚੋਂ ਸ਼ਹਿਦ ਅਤੇ ਅੱਧਾ ਚਮਚਾ ਹਲਦੀ, ਇਹ ਬਣਾ ਕੇ ਤੁਸੀਂ ਉਹਨੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜਿਵੇਂ ਪਿਸ਼ਾਬ ਆਉਂਦਾ ਹੈਗਾ, 1 ਗ੍ਰਾਮ ਜਵੱਤਰੀ, 1 ਚੁਟਕੀ ਸਮਝ ਲਓ ਜਵੱਤਰੀ ਦੀ ਹੋ ਗਈ, ਅਤੇ ਅੱਧਾ ਚਮਚ ਮਿਸ਼ਰੀ, ਇਹ ਮਿਲਾ ਕੇ ਤੁਸੀਂ ਦੁੱਧ ਨਾਲ ਆਪਣੇ ਖਾ ਲਿਆ ਕਰੋ। ਜਾਂ ਫਿਰ ਅਨਾਰ ਦੇ ਛਿਲਕੇ ਤੁਸੀਂ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ 1 ਚਮਚਾ ਤੁਸੀਂ ਇਹ ਰੋਜ਼ ਖਾ ਸਕਦੇ ਹੈਗੇ। ਫਿਰ ਆਪਣੇ ਕਾਲੀ ਮਿਰਚਾਂ 2-3, 5-4 ਮਨੱਕੇ, 5-4 ਪਿਸਤਾ, ਇਹ ਤੁਸੀਂ ਖਾ ਸਕਦੇ ਹੈਗੇ ਰੋਜ਼। ਫਿਰ ਅੰਗੂਰ ਰੋਜ਼ ਖਾ ਲਿਆ ਕਰੋ, ਇਹ ਵੀ ਪਿਸ਼ਾਬ ਨੂੰ ਘਟਾਉਂਦੇ ਹੈਗੇ। ਫਿਰ ਖੰਜੂਰਾਂ ਅਤੇ ਆਪਣੇ ਇਹ ਵੀ ਵਧੀਆ ਚੀਜ਼ ਹੈ, ਖੰਜੂਰਾਂ ਇਹ ਤੁਸੀਂ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਆਪਣੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 1 ਗਲਾਸ ਦੁੱਧ ਦਾ, 1 ਗਲਾਸ ਪਾਣੀ ਦਾ, 1 ਚਮਚਾ ਅਜਨਾ ਪਾਊਡਰ, ਇਹ ਉਬਾਲ ਕੇ ਤੁਸੀਂ ਜਦ 1 ਗਲਾਸ ਰਹਿ ਜਾਵੇ ਉਹ ਤਾਂ ਤੁਸੀਂ ਪੀ ਲਿਆ ਕਰੋ, ਇਹ ਸਾਰੇ ਵਧੀਆ ਚੀਜ਼ ਹੈਗੀ ਹੈ। ਅਤੇ ਪਿਸ਼ਾਬ ਆਉਂਦਾ ਇਹਦੇ ਵਾਸਤੇ ਵੀ ਠੀਕ ਹੈ, ਜਿਹੜਾ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਉਹਨਾਂ ਦੇ ਵਾਸਤੇ ਵੀ ਵਧੀਆ ਚੀਜ਼ ਹੈਗੀ ਜੀ, ਦੋਏ ਯੂਜ਼ ਕਰ ਸਕਦੇ ਹੈਗੇ।
ਫਿਰ ਇਹਦੇ ਵਾਸਤੇ ਤੁਸੀਂ ਆਪਣੇ ਕਾਲੇ ਛੋਲੇ ਲੈਣੇ ਹੈਗੇ। ਆ ਕਾਲੇ ਛੋਲੇ ਜਿਹੜੇ ਭੁੰਨੇ ਵੇ ਹੁੰਦੇ, ਇਹਨਾਂ ਨੂੰ ਪੀ ਲਿਓ ਤੁਸੀਂ, ਪਾਊਡਰ ਜਿਹਾ ਬਣਾ ਲੈਣਾ ਇਹਨਾਂ ਦਾ। ਫਿਰ ਤਿਲ ਪੀ ਲੈਣੇ ਹੈਗੇ ਤੇ 4 ਚਮਚੇ ਜਾਂ 4-5 ਚਮਚੇ ਤੁਸੀਂ ਇਹਨਾਂ ਦਾ ਆਟਾ ਲੈਣਾ ਹੈਗਾ ਛੋਲਿਆਂ ਦਾ। 2 ਚਮਚੇ ਜਾਂ ਇੱਕ ਜਾਂ 2 ਚਮਚੇ ਤਿਲਾਂ ਦਾ ਤੇ ਵਿੱਚੋਂ ਥੋੜਾ ਜਿਹਾ ਗੁੜ ਪਾ ਲਓ, ਚਾਹੇ ਸ਼ੱਕਰ ਪਾ ਲਓ, ਤੇ ਉਹ ਮਿਕਸ ਕਰਕੇ ਤੁਸੀਂ ਖਾਓ। ਇਹਦੇ ਨਾਲ ਵੀ ਥੋੜਾ ਜਿਹੜਾ ਪਿਸ਼ਾਬ ਆਉਣਾ ਆਪਣੇ ਠੀਕ ਹੋ ਜਾਂਦਾ ਜੀ, ਜਿਹੜਾ ਜ਼ਿਆਦਾ ਪਿਸ਼ਾਬ ਆਉਂਦਾ। ਨਹੀਂ ਤਾਂ ਬਣੀਆਂ ਬਣਾਈਆਂ ਗੋਲੀਆਂ ਮਿਲ ਜਾਂਦੀਆਂ ਹੈਗੀਆਂ, ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ, ਇਹ ਵੀ ਠੀਕ ਹੋ ਜਾਂਦਾ। ਨਹੀਂ ਤਾਂ 1 ਚਮਚਾ ਤੁਸੀਂ ਸੁੰਡ ਦਾ ਦੁੱਧ ਦੇ ਵਿੱਚ ਉਬਾਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਜੇ ਪਿਸ਼ਾਬ ਦੇ ਵਿੱਚੋਂ ਖੂਨ ਵੀ ਆਉਂਦਾ ਹੋਵੇ ਜੀ ਤਾਂ ਇਹ ਵਧੀਆ ਨੁਸਖਾ ਹੈਗਾ ਜੀ। ਅੱਧਾ ਪੌਣਾ ਚਮਚਾ ਸੁੰਡ ਦਾ ਪਾ ਕੇ 1 ਕੱਪ ਦੁੱਧ ਉਬਾਲ ਕੇ ਮਿਸ਼ਰੀ ਮਿਲਾ ਕੇ ਇਹ ਪੀ ਲਓ। ਇਹਦੇ ਨਾਲ ਸਾਰਾ ਜੇ ਪਿਸ਼ਾਬ ਮਾ ਖੂਨ ਆਉਂਦਾ ਉਹ ਵੀ ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀ ਕਿ ਬੁੱਲ ਕਾਲੇ ਹੈਗੇ, ਉਹ ਥੋੜਾ ਜਿਹਾ ਸੁੱਕਾ ਦੁੱਧ ਲੈ ਕੇ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਲਓ, ਉਹ ਤੁਸੀਂ ਆਪਣੇ ਲਗਾਉਣਾ ਹੈਗਾ ਬੁੱਲਾਂ ਦੇ ਉੱਤੇ, ਉਹ ਆਪਣੇ ਕਾਲੇ ਬੁੱਲ ਉੱਤੇ ਨਾਲ ਠੀਕ ਹੋ ਜਾਂਦੇ ਜੀ। ਜਾਂ ਫਿਰ ਆਪਣੇ ਗੁਲਾਬ ਦੇ ਫੁੱਲ ਹੁੰਦੇ ਉਹਨਾਂ ਨੂੰ ਪੀਸ ਕੇ, ਗੁਲਾਬ ਦੇ ਫੁੱਲਾਂ ਨੂੰ ਗਲੈਸਰੀਨ ਪਾ ਕੇ ਉਹਨੂੰ ਚਟਨੀ ਜਿਹੀ ਬਣਾ ਲਓ ਉਹਦੀ, ਉਹ ਤੁਸੀਂ ਆਪਣੇ ਬੁੱਲਾਂ ਤੇ ਲਗਾਓ, ਉਹਦੇ ਵੀ ਆਪਣੇ ਠੀਕ ਹੋ ਜਾਂਦੇ ਉਹਦੇ ਨਾਲ। ਜਿੰਨਾ ਚਿਰ ਸਾਰੇ ਬੁੱਲ ਕਾਲੇ ਆ, ਕੋਈ ਲਿਪਸਟਿਕ ਨਹੀਂ ਲਗਾਉਣੀ, ਲਿਪਸਟਿਕ ਨਹੀਂ ਯੂਜ਼ ਕਰਨੀ ਹੈਗੀ ਕੋਈ ਵੀ, ਕਿਸੇ ਕਿਸਮ ਦੀ ਵੀ, ਜਿੰਨਾ ਚਿਰ ਸਾਰੇ ਬੁੱਲ ਠੀਕ ਹੁੰਦੇ। ਨਹੀਂ ਤਾਂ ਇਹ ਜ਼ਿਆਦਾ ਖਰਾਬ ਕਰੀ ਜਾਓਗੇ ਸਾਰੇ ਬੁੱਲਾਂ ਨੂੰ। ਜਿਹੜੇ ਕਹਿੰਦੇ ਮੇਰੇ ਹੱਥਾਂ ਦਾ ਮਾਸ ਜਿਹਾ ਫਟਦਾ ਹੈਗਾ, ਇਹ ਪੱਕੀ ਗੱਲ ਹੈ ਜੀ। ਇੱਥੇ ਮੈਂ ਹੁਣੇ 3-4 ਹਫ਼ਤੇ ਉਹਦਾ ਦੱਸਿਆ ਸੀਗਾ, ਇੱਥੇ ਜਨਾਨੀ ਸੀਗੀ ਉਹਦੇ ਫਟਦਾ ਸੀਗਾ, ਐਂ ਠੀਕ ਹੋਈ ਜੀ। ਕੱਲ੍ਹ ਦਿਖਾਉਣ ਆਈ ਸੀ ਮੈਨੂੰ, ਕਹਿੰਦੀ ਮੇਰੇ ਐਨ ਹੱਥ ਠੀਕ ਰਹਿਣ ਲੱਗ ਗਏ। ਨੁਕਸਾ ਹੈਗਾ, ਤੁਸੀਂ ਲੈਣਾ ਹੈਗਾ ਐਲੋਵੇਰਾ ਜੈਲ ਲੈਣੀ ਹੈਗੀ, ਤੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਹਲਦੀ ਪਾ ਲੈਣੀ ਹੈ ਤੇ ਥੋੜ੍ਹੀ ਵਿੱਚੋਂ ਗਲੈਸਰੀਨ ਪਾ ਦੇਣੀ ਹੈਗੀ। ਅੰਦਾਜ਼ੇ ਨਾਲ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਹੱਥਾਂ ਤੇ ਮਲ ਲਓ, ਰਾਤ ਨੂੰ ਪੈਣ ਲੱਗੇ ਜਾਂ ਤੁਸੀਂ ਕੰਮ ਕਰਕੇ ਹਟਦੇ ਹੈਗੇ ਐਨ ਮਲ ਕੇ ਪੈ ਜਾਓ। ਇਹ ਪੱਕੀ ਗੱਲ ਹੈ ਜੀ। ਜਾਂ ਸਾਡੇ ਕੋਲ ਫਾਲਤੂ ਟਾਈਮ ਹੁੰਦਾ ਉਸ ਟਾਈਮ ਵੀ ਨਹੀਂ ਕੋਈ ਕੰਮ ਕਰਨਾ ਹੈਗਾ, 1 ਟਾਈਮ ਸਵੇਰ ਨੂੰ, 1 ਟਾਈਮ ਸ਼ਾਮ ਨੂੰ, ਰਾਤ ਨੂੰ ਪੈਣ ਲੱਗੇ ਮਲ ਲਈ, ਉਹ ਐਨ ਪੂਰੇ ਉਹਦੇ ਹੱਥ ਠੀਕ ਹੋ ਗਏ ਜੀ। ਹੱਥ ਦੇਖੇ ਨਹੀਂ ਸੀ ਜਾਂਦੇ ਉਹਦੇ ਜਦ ਮੇਰੇ ਕੋਲ ਆਈ ਸੀਗੀ, ਐਨ ਵਧੀਆ ਗਲੇ ਉਹ ਨਹੀਂ, ਤਾਜ਼ਾ ਹੀ ਨੁਕਸਾ ਹੈਗਾ ਜੀ। ਅੱਛਾ, ਜਿਹੜੇ ਕਹਿੰਦੇ ਪਿੱਤੇ ਦੀ ਪੱਥਰੀ ਪੁੱਛੇ ਸੀਗੇ, ਉਹ ਆਪਣੇ ਤੁਸੀਂ ਬਦਾਮ ਲੈਣੇ ਹੈਗੇ 6, ਮਨੱਕੇ ਲੈਣੇ ਹੈਗੇ 6, ਖਰਬੂਜੇ ਦੇ ਬੀਜਾਂ ਦਾ ਲੈਣਾ ਹੈਗਾ 1 ਚਮਚਾ, 2-3 ਛੋਟੀ ਇਲਾਇਚੀਆਂ ਤੇ ਕੂਜਾ ਮਿਸ਼ਰੀ 10 ਗ੍ਰਾਮ। ਇਹ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ ਤੁਸੀਂ। ਅਤੇ ਪਹਿਲਾਂ ਇਹਦੇ ਬੀਜ ਕੱਢ ਲਿਓ, ਮਨੱਕੇ ਦੇ ਬੀਜ ਕੱਢ ਲਿਓ ਤੇ ਇਹਦੇ ਫਿਰ ਬਦਾਮ ਦੇ ਛਿੱਲਕ ਜੇ ਲਾ ਕੇ ਸਵੇਰ ਨੂੰ ਇਹਨੂੰ ਮਿਕਸੀ ਮਾ ਘੋਟ ਕੇ, ਚਾਹੇ ਤਾਂ ਦੁੱਧ ਪੀਣਾ ਵਿੱਚੋਂ ਦੁੱਧ ਪੀ ਕੇ ਮਿਕਸ ਕਰ ਲਓ, ਚਾਹੇ ਪਾਣੀ ਪਾ ਕੇ ਮਿਕਸ ਜਿਹਾ ਕਰਕੇ ਉਹਦੀ ਸਰਦਾਈ ਜੀ ਬਣਾ ਕੇ ਤੁਸੀਂ ਪੀਣ ਲੱਗ ਜਾਓ। ਇਹਦੇ ਨਾਲ ਸਾਰੇ ਆਪਣੇ ਪਿੱਤੇ ਦੀ ਪੱਥਰੀ, ਇਹਦੀ ਬੈਕ ਫੀਡ ਵੀ ਆਈ ਸੀਗੀ ਜੀ ਮੈਨੂੰ, ਜਦ ਰੇਡੀਓ ਤੇ ਆਈ ਸੀਗੀ ਤੁਹਾਡੇ ਤੇ ਇੱਥੇ ਵੀ ਹਾਂ ਮੇਰੇ ਠੀਕ ਹੋ ਗਈ ਪੱਥਰੀ ਜੀ ਪਿੱਤੇ ਦੀ ਪੱਥਰੀ ਵਾਸਤੇ, ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਪਖੜੇ ਚੂਰਨ ਲੈ ਕੇ ਦੇਖ ਲਓ, ਅੱਧਾ ਚਮਚਾ ਤੁਸੀਂ ਗਾਜਰਾਂ ਦੀ ਕਾਂਜੀ ਨਾਲ ਲੈਣਾ ਹੈਗਾ ਜੀ, ਕਾਂਜੀ ਨਾਲ ਲੈਣਾ ਹੈਗਾ ਤੁਸੀਂ ਇਹ। ਜਾਂ ਫਿਰ ਆਪਣੇ ਨਿੰਬ ਦੇ ਪੱਤੇ ਤੇ ਆੜੂ ਜਿਹੜਾ ਆਪਣੇ ਪੀਚਸ ਹੁੰਦੀਆਂ ਹੈਗੀਆਂ ਉਹਨਾਂ ਦੇ ਦਰਖਤ ਦੇ ਪੱਤੇ, ਇਹ ਤੁਸੀਂ ਆਪਣੇ ਬਰਾਬਰ ਲੈ ਕੇ ਇਹਨਾਂ ਨੂੰ ਪਾਊਡਰ ਜਾਂ ਸੁਕਾ ਕੇ ਪਾਊਡਰ ਜਾਂ ਬਣਾ ਕੇ ਅੱਧਾ ਚਮਚਾ ਤੁਸੀਂ ਇਹ ਵੀ ਕਾਂਜੀ ਨਾਲ ਲੈ ਲੈਣਾ ਹੈਗਾ ਜੀ। ਇਹ ਪਿੱਤੇ ਦੀ ਪੱਥਰੀ ਵਾਲਿਆਂ ਵਾਸਤੇ ਇਲਾਜ ਹੈ। ਨਹੀਂ ਤਾਂ ਆਪਣੇ ਜਿਹੜੇ ਸੰਦ ਦੇ ਬੀਜ ਹੁੰਦੇ, ਸੰਦ ਦੇ ਬੀਜ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ 7 ਦਿਨ ਲਾਓ ਤੁਸੀਂ, ਇਹਦੇ ਨਾਲ ਸਾਰੀ ਆਪਣੇ ਪੱਥਰੀ ਨਿਕਲ ਜਾਂਦੀ ਹੈਗੀ ਪਿੱਤੇ ਦੀ। ਜਿਹੜਾ ਕੋਈ ਆਪਣੇ ਕੋਈ ਭਾਈ ਇੰਡੀਆ ਹੈਗਾ ਉਹ ਆਪਣੇ ਲੈ ਸਕਦੇ ਹੈਗੇ ਫਾਲਸੇ ਦੀ ਜੜ ਦਾ ਚੂਰਨ ਅੱਧਾ ਚਮਚਾ ਤਾਜ਼ੇ ਪਾਣੀ ਨਾਲ ਲੈਣਾ ਹੈਗਾ, ਤੇ ਉੱਥੇ ਖਟਕਲ ਦੀ ਜੜ ਦਾ ਚੂਰਨ, ਇਹ ਪੰਸਾਰੀਆਂ ਤੋਂ ਮਿਲੂਗਾ ਜੀ, ਇੰਡੀ ਮਿਲੂਗਾ। ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ, ਇਹ ਬੱਕਰੀ ਦੇ ਦੁੱਧ ਨਾਲ 7 ਦਿਨ ਲੈਣਾ ਹੈਗਾ ਜੀ ਅੱਧਾ ਚਮਚਾ, ਇਹ ਵੀ ਪੱਥਰੀ ਨੂੰ ਕੱਢ ਦਿੰਦਾ ਜੀ। ਜਿਹੜੇ ਕਹਿੰਦੇ ਸੀ ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਹੈਗੀਆਂ, ਉਹ ਤਾਂ ਥੋੜ੍ਹਾ ਜਿਹਾ ਸੁੰਡ ਦਾ ਅੱਧਾ ਚਮਚਾ ਜਾਂ 1 ਚਮਚਾ ਗੁੜ ਦੇ ਵਿੱਚ ਲਾ ਕੇ ਖਾਓ, ਉਹਦੇ ਨਾਲ ਜਿਹੜੀ ਆਵਾਜ਼ਾਂ ਠੀਕ ਹੋ ਜਾਂਦੀਆਂ। ਨਹੀਂ ਤਾਂ ਤੁਸੀਂ ਪਿਆਜ਼ ਦਾ ਰਸ ਤੇ ਗੁਲਾਬ ਜਲ ਇਹ ਮਿਕਸ ਕਰਕੇ 2-3 ਵਾਰੀ ਕੰਨਾਂ 'ਚ ਪਾਓ ਤੁਸੀਂ, ਇਹ ਵੀ ਠੀਕ ਹੈਗਾ। ਫਿਰ ਨਹੀਂ ਤਾਂ ਅਦਰਕ ਦਾ ਰਸ ਕੱਢ ਕੇ ਕੱਪੜੇ ਵਾਂਗ ਛਾਣ ਲੈਣਾ ਹੈਗਾ, ਇਹ 2 ਚਮਚੇ ਤੇ 1 ਚੁਟਕੀ ਵਿੱਚ ਸੇਂਦਾ ਨੂਨ ਪਾ ਕੇ ਇਹ ਤੁਸੀਂ ਕੰਨਾਂ ਵਾ 2-3 ਬੂੰਦਾਂ ਤੁਸੀਂ ਉਹਨੇ ਪਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ ਕਾਲੀ ਤੁਲਸੀ ਜਿਹੜੀ ਹੁੰਦੀ ਹੈ ਜੀ, ਉਹਦਾ ਰਸ ਜਿਹਾ ਕੱਢ ਕੇ ਜੇ ਤੁਹਾਡੇ ਕੋਲ ਇੱਥੇ ਹੈਗੀ ਤਾਂ 2-3 ਬੂੰਦਾਂ ਤੁਸੀਂ ਉਹ ਕੰਨਾਂ ਵਾ ਪਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਉਹਨੇ ਬੈਕ ਪੇਨ ਜੀ ਹੁੰਦੀ ਹੈਗੀ, ਬੈਕ ਪੇਨ ਵਾਸਤੇ ਤਾਂ ਉਹਨੇ ਸੁੰਡ, ਕਾਲੀ ਮਿਰਚਾਂ, ਹਲਦੀ ਇਹ ਤੁਸੀਂ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ ਇਹ ਤਾਂ ਰੋਜ਼। ਜਿਨ੍ਹਾਂ ਨੂੰ ਉਹਨੇ ਬ੍ਰੌਂਕਾਈਟਸ ਹੈਗਾ, ਸਾਹ ਦੀ ਨਾਲੀ ਮਾਂ ਜਿਸ ਤਰ੍ਹਾਂ ਦਮਾ ਜਿਹਾ ਹੋ ਜਾਂਦਾ, ਖੰਘ ਜਿਹੀ ਆਈ ਜਾਂਦੀ ਹੈਗੀ ਕਈ ਵਾਰੀ,
ਤੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। 100% ਗਰੰਟੀ ਹੈ। ਜਿਵੇਂ ਬ੍ਰੌਂਕਾਈਟਿਸ ਦੀ ਹੋਵੇ ਪ੍ਰੋਬਲਮ, ਇਹ 100% ਗਰੰਟੀ ਹੈ ਜੀ। ਆਪਣੇ ਅੱਧ ਘੰਟੇ ਨਹੀਂ ਤੁਹਾਨੂੰ ਪਤਾ ਲੱਗ ਜੂਗਾ, ਖਾਣੇ ਤੇ ਅੱਧ ਘੰਟੇ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਹਾਂ ਮੈਂ ਠੀਕ ਲੱਗ ਗਿਆ ਹੁਣ। ਇਹ ਬਹੁਤ ਅਜਮਾਇਆ ਵਾ ਨੁਕਸਾ ਹੈਗਾ ਜੀ ਮੇਰਾ, ਵਧੀਆ ਚੀਜ਼। ਜਾਂ ਫਿਰ ਨਹੀਂ ਤਾਂ ਤੁਸੀਂ ਆਪਣੇ ਖਸਖਸ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਜਿਹਦਾ ਬੈਕ ਪ੍ਰੋਬਲਮ ਹੈਗੀ। ਇਹ ਖਸਖਸ ਲੈ ਲਵੇਂ ਤੇ ਕਾਲੀ ਮਿਰਚਾਂ ਹੀ ਬਰਾਬਰ ਲੈਣੀਆਂ ਹੈਗੀਆਂ। ਜੇ 20 ਗ੍ਰਾਮ ਤੁਹਾਡੇ ਖਸਖਸ ਲਈ ਹੈ ਤੇ 20 ਗ੍ਰਾਮ ਵਿੱਚੋਂ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ। ਇਹ ਤੁਸੀਂ ਉਹਨੇ ਅੱਧਾ ਕੁ ਚਮਚਾ ਤੁਸੀਂ ਰੋਜ਼ ਉਹਨੇ ਦੁੱਧ ਨਾਲ ਲੈ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ ਕਿੱਕਰ ਦੇ ਗੋਂਦ ਦੀ ਤੁਸੀਂ ਉਹਨੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਹੈਗੇ, ਉਹਨੇ ਪੰਜੀਰੀ ਬਣਾ ਕੇ ਵਿੱਚ ਮੈਂ ਕਿੱਕਰ ਦਾ ਗੋਂਦ ਫਰਾਈ ਜਿਹਾ ਕਰਕੇ ਉਦੋਂ ਪੀ ਕੇ ਉਹ ਤੁਸੀਂ ਪਾ ਕੇ ਕਿੱਕਰ ਦੇ ਗੋਂਦ ਵਾਲੀ ਪੰਜੀਰੀ ਬਣਾ ਕੇ ਖਾਓ। ਇਹ ਵੀ ਥਾਰੇ ਵਧੀਆ ਚੀਜ਼ ਹੈਗੀ ਬੈਕ ਪੇਨ ਵਾਸਤੇ। ਨਹੀਂ ਤਾਂ ਤੁਸੀਂ ਆਪਣੇ ਐਲੋਵੀਰਾ ਜਿਹੜਾ ਹੁੰਦਾ ਇਹਦਾ ਗੁੱਦਾ ਜਾਂ ਦੇਸੀ ਘੀ ਲੈ ਕੇ ਵਿੱਚੋਂ ਉਹਨੂੰ ਫਰਾਈ ਪੈਨ ਤੁਸੀਂ ਫਰਾਈ ਜਿਹਾ ਕਰਕੇ ਉਹ ਵੀ ਖਾ ਸਕਦੇ ਹੈਗੇ ਜੀ ਰੋਜ਼। ਨਹੀਂ ਤਾਂ ਐਲੋਵੀਰੇ ਦੇ ਤੁਸੀਂ ਆਪਣੇ ਗੁੱਦੇ ਦੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਆਪਾਂ, ਐਲੋਵੀਰਾ ਵੀ ਪਾ ਕੇ ਤੁਸੀਂ ਲੱਡੂ ਜਿਹੇ ਬਣਾ ਕੇ ਉਹ ਤੁਸੀਂ ਖਾ ਲਿਆ ਕਰੋ 20 ਗ੍ਰਾਮ ਰੋਜ਼। ਇਹਦੇ ਨਾਲ ਵੀ ਸਾਰੀ ਬੈਕ ਪੇਨ ਦਾ ਆਰਾਮ ਆ ਜਾਂਦਾ ਜੀ ਐਲੋਵੀਰੇ ਨਾਲ। ਚਾਹੇ ਪੰਜੀਰੀ ਬਣਾ ਕੇ ਲੱਡੂ ਜਿਹੇ ਬਣਾ ਲਓ ਭਾਵੇਂ ਐਲੋਵੀਰੇ ਦੇ ਆਟੇ ਵਾਂ ਭੁੰਨ ਕੇ, ਉਹ ਵੀ ਵਧੀਆ ਚੀਜ਼ ਹੈਗੀ। ਲੱਤਾਂ ਜਿਹੜੀ ਪਿੰਜਣੀਆਂ ਦੁਖਦੀਆਂ ਸੀਗੀਆਂ ਉਹ ਕਹਿੰਦੇ ਸੀਗੇ ਉਹਨੇ ਉਹ ਤਾਂ 2-3 ਕਲੀਆਂ ਲਸਣ ਦੀਆਂ ਤੁਸੀਂ ਦੁੱਧ ਮਾ ਉਬਾਲਣੀਆਂ ਹੈਗੀਆਂ। 1 ਕੱਪ ਦੁੱਧ ਮਾ ਉਬਾਲ ਲਓ ਐ ਚੰਗੀ ਤਰ੍ਹਾਂ 10-15 ਮਿੰਟ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਲੈਣਾ ਹੈਗਾ ਤੇ ਉਹ ਖਾ ਕੇ ਉੱਪਰੋਂ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ ਤੁਸੀਂ। ਇਹ ਵਧੀਆ ਚੀਜ਼ ਹੈਗਾ ਜੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਪਪੀਤਾ ਤੁਸੀਂ ਇਹਦੇ ਵਿੱਚੋਂ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਐਂ ਕਰੋ ਤਿਲਾਂ ਦਾ ਤੇਲ ਲੈ ਕੇ ਉਹਦੇ ਵਿੱਚੋਂ ਗੁਲਾਬ ਦੇ ਫੁੱਲ ਜਿਹੜੀ ਪੰਖੜੀਆਂ ਹੁੰਦੀਆਂ ਉਹ ਭਿਓ ਕੇ ਰੱਖ ਦੇਣੀਆਂ ਵਿੱਚ ਉਹਦੇ, ਤੇ ਉਹ ਧੁੱਪ ਮਾ ਤੁਸੀਂ ਰੱਖ ਦਿਓ ਹਫ਼ਤਾ ਕੁ ਪਈਆਂ ਰਹਿ ਗਈਆਂ। ਉਹਦੇ ਬਾਅਦ ਤੁਸੀਂ ਤੇਲ ਦੀ ਮਾਲਿਸ਼ ਕਰੋ। ਇਹ ਥਾਰੇ ਲੱਤਾਂ ਦੇ ਵਾਸਤੇ ਉਹਨੇ ਵਧੀਆ ਚੀਜ਼ ਹੈਗੀ ਜੀ। ਤੇ ਇਹ ਨੁਕਸਾ ਤੁਸੀਂ ਉਹਨੇ ਵਰਤ ਸਕਦੇ। ਜੇ ਕੋਈ ਨਿਆਣਿਆਂ ਨੂੰ ਸੁੱਕੜਾ ਸਾਕੜਾ ਜਿਹਾ ਹੋ ਜਾਂਦਾ ਜੀ, ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਸੁੱਕੜੇ ਵਾਸਤੇ। ਤਿਲਾਂ ਦੇ ਤੇਲ ਵਾਂ ਗੁਲਾਬ ਜਲ ਪਾ ਕੇ ਮਾਲਿਸ਼ ਕਰਨੀ। ਜਾਂ ਫਿਰ ਲੱਤਾਂ ਦੇ ਦਰਦ ਵਾਸਤੇ ਜਿਹਨਾਂ ਦੇ ਪੱਟ ਜੇ ਆਕੜੇ ਜੇ ਰਹਿੰਦੇ ਹੈਗੇ, ਇਹ ਤਾਂ ਉਹਨੇ ਗੁੱਗਲ ਦੀਆਂ ਗੋਲੀਆਂ ਖਾ ਸਕਦੇ ਹੈਗੇ। 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਖਾ ਲਈਆਂ। ਨਹੀਂ ਤਾਂ ਇੱਕ ਪੋਟਲੀ ਰੇਤਾ ਲੈ ਕੇ ਇੱਕ ਪੋਟਲੀ ਜੀ ਬਣਾ ਕੇ ਉਹ ਗਰਮ ਕਰਕੇ ਉਹਨਾਂ ਮਾਈਕਰੋ ਚ ਉਹਦਾ ਤੁਸੀਂ ਆਪਣੇ ਸੇਕ ਦੇ ਸਕਦੇ ਹੈਗੇ ਇਹਦੇ ਵਿੱਚੋਂ ਜੀ। ਉਹ ਵੀ ਬਹੁਤ ਵਧੀਆ ਚੀਜ਼ ਹੈਗੀ। ਫਿਰ ਲੱਤਾਂ ਦੇ ਦਰਦ ਵਾਸਤੇ ਉਹਨੇ 10 ਮੂਲ ਦਾ ਕਾੜਾ ਹੀ ਬਣਾ ਕੇ ਤੁਸੀਂ ਪੀ ਸਕਦੇ ਹੈਗੇ। 10 ਮੂਲ ਦਾ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ ਇਹ ਪਾਊਡਰ। ਉਹਦਾ 1 ਚਮਚਾ ਪਾ ਕੇ ਤੁਸੀਂ ਚਾਹ ਜੀ ਬਣਾ ਕੇ ਉਹ ਤੁਸੀਂ ਉਹਨੇ ਪੀ ਲਿਆ ਕਰੋ। ਉਹ ਵੀ ਵਧੀਆ ਚੀਜ਼ ਹੈਗੀ ਹੈ ਇਹਦੇ ਵਾਸਤੇ। ਜਾਂ ਫਿਰ ਤੁਸੀਂ ਉਹਨੇ ਇਹਦੇ ਵਿੱਚੋਂ ਤੁਸੀਂ ਕਿਸ਼ੋਰ ਗੁੱਗਲ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਜਿਹਨਾਂ ਦੇ ਲੱਤਾਂ ਪੱਟ ਦੁਖਦੇ ਹੈਗੇ, ਕਿਸ਼ੋਰ ਗੁੱਗਲ ਇਹਦੀਆਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਤੁਹਾਨੂੰ। 2 ਗੋਲੀਆਂ ਸਵੇਰ ਨੂੰ ਤੇ 2 ਗੋਲੀਆਂ ਸ਼ਾਮ ਨੂੰ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਜਾਂ ਫਿਰ ਫੁੱਲ ਮਖਾਣੇ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈ ਜੀ। ਫੁੱਲ ਮਖਾਣੇ ਤੁਸੀਂ 5-10 ਫੁੱਲ ਮਖਾਣੇ ਰੋਜ਼ ਖਾ ਲਿਆ ਕਰੋ। 40 ਦਿਨ ਲਗਾਤਾਰ ਖਾਓ। ਇਹ ਵੀ ਲੱਤਾਂ ਵਾਸਤੇ ਆਪਣੇ ਦਿਲ ਵਾਸਤੇ ਵਧੀਆ ਚੀਜ਼ ਹੈ ਜੀ ਫੁੱਲ ਮਖਾਣੇ। ਜਿਹੜੇ ਕਹਿੰਦੇ ਸੀਗੇ ਉਹਨੇ ਪੱਥਰੀ ਹੈਗੀ, ਉਹ ਉਹਨੇ ਪੱਥਰੀ ਤਾਂ ਤੁਸੀਂ ਗਾਜਰਾਂ ਦੇ ਜੂਸ ਨਾਲ ਨਿਕਲ ਜਾਂਦੀ ਜੀ। ਗਾਜਰਾਂ ਦਾ ਜੂਸ ਰੱਜ ਕੇ ਪੀ ਲਓ ਗਲਾਸ 2 ਗਲਾਸ ਰੋਜ਼ ਪੀਓ। ਹਫ਼ਤੇ ਪੱਥਰੀ ਨਿਕਲ ਜਾਂਦੀ ਹੈ। ਮੇਰੇ ਮੁੰਡੇ ਤੇ ਹੋ ਗਈ ਸੀਗੀ ਜੀ, ਉਹ ਤਾਂ ਗਾਜਰਾਂ ਦੇ ਜੂਸ ਨਾਲ ਨਿਕਲ ਗਈ ਸੀਗੀ। ਜਾਂ ਫਿਰ ਨਹੀਂ ਤਾਂ ਪਿਆਜ਼ ਦਾ ਰਸ ਵੀ ਤੁਸੀਂ ਪਿਆਜ਼ ਦਾ ਜੂਸ ਵੀ ਲੈ ਸਕਦੇ ਆ ਅੱਧਾ ਕੁ ਗਲਾਸ। ਇਹਦੇ ਵਿੱਚੋਂ ਤੁਸੀਂ ਚੀਨੀ ਮਿਕਸ ਕਰਕੇ ਉਹਨੇ ਇਹ ਪੀ ਸਕਦੇ ਹੈਗੇ। ਇਹ ਵੀ ਪੱਥਰੀ ਨੂੰ ਕੱਢ ਦਿੰਦੀ ਹੈ। ਜਾਂ ਫਿਰ ਤੁਸੀਂ ਉਹਨੇ ਜਿਹੜਾ ਪਖੜਾ ਹੁੰਦਾ ਉਹਦਾ 1 ਚਮਚੇ ਦਾ ਤੁਸੀਂ ਉਹਨੇ ਚਾਹ ਜੀ ਬਣਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਨਾਰੀਅਲ ਦੇ ਪਾਣੀ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਆਪਣੇ ਖਾਲੀ ਪੇਟ ਪੀ ਸਕਦੇ ਹੈਗੇ। ਇਹਦੇ ਵਿੱਚੋਂ ਖੀਰੇ ਦਾ ਜੂਸ ਇਹ ਪੀ ਸਕਦੇ ਹੈਗੇ। ਮੁਰਲੀ ਦਾ ਜੂਸ ਇਹ ਤੜਕੇ ਉੱਠ ਕੇ ਪੀ ਲਓ। ਖੀਰੇ ਦਾ ਜੂਸ, ਮੁਰਲੀ ਦਾ ਜੂਸ ਇਹ ਵੀ ਉਹਨੇ ਕੱਢ ਦਿੰਦਾ ਜੀ ਪੱਥਰੀ ਨੂੰ ਬਾਹਰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਤੁਲਸੀ ਵੀ ਉਬਾਲ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵੀ ਪੱਥਰੀ ਵਾਸਤੇ ਵਧੀਆ ਚੀਜ਼ ਰਹਿੰਦੀ। ਮੁਨੱਕੇ ਪਾ ਲਓ ਵਿੱਚੋਂ, ਕਾਲੀ ਮਿਰਚਾਂ ਪਾ ਲਓ, ਤੁਲਸੀ ਪਾ ਲਓ। ਗਲੇ ਤੋਂ ਫਲੀਆਂ ਵਾਸਤੇ ਵੀ ਵਧੀਆ ਚੀਜ਼ ਇਹਦੇ ਗਲੇ ਉਹਨੇ ਪੱਥਰੀ ਖੋਲਣੇ ਵੀ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਉਹਨੇ ਦਰਦ ਹੋ ਕੇ ਮਹਵਾਰੀ ਆਉਂਦੀ ਹੈਗੀ ਕੁੜੀ ਨੂੰ, ਉਹ ਤਾਂ ਉਹਨੇ ਐਂ ਕਰੋ ਤੁਸੀਂ 2 ਕੁ ਛੁਹਾਰੇ ਗਿੜਕਾਂ ਕੱਢ ਕੇ ਉਹਨਾਂ ਨੂੰ ਪੀ ਲਓ। ਉਹਨਾਂ ਨੂੰ ਵੀ ਛੁਹਾਰੇ ਥੋੜ੍ਹੇ ਲੈ ਕੇ ਪੀ ਲਓ ਉਹਨਾਂ ਨੂੰ। ਤੇ 2 ਕੁ ਛੁਹਾਰਿਆਂ ਦਾ ਉਹਨੇ ਪੀ ਕੇ ਉਹਨਾਂ ਨੂੰ ਇਹਦੇ ਵਿੱਚੋਂ ਤੁਸੀਂ ਥੋੜ੍ਹਾ ਦੇਸੀ ਘੀ ਪਾਉਣਾ ਹੈਗਾ ਮਿਕਸ ਜਿਹਾ ਕਰਕੇ ਉਹ ਖਾ ਕੇ ਉੱਪਰੋਂ ਉਹਨੇ ਕੋਸਾ ਦੁੱਧ ਪੀ ਲਓ। ਇਹ ਉਹਨੇ ਵਧੀਆ ਚੀਜ਼ ਹੈਗੀ ਉਹਨੇ ਠੀਕ ਕਰ ਦੂਗਾ ਇਹਦੇ ਨਾਲ। ਫਿਰ ਉਹਨੇ ਪਾਈਨਐਪਲ ਜਿਹੜਾ ਹੁੰਦਾ ਉਹ ਤੁਸੀਂ ਉਹਨੇ ਰੋਜ਼ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਮਹਵਾਰੀ ਜਿਹਨਾਂ ਦਰਦ ਹੋ ਕੇ ਆਉਂਦੀ ਹੈ। ਫਿਰ ਅਸ਼ੋਕਾ ਰੇਸਟ ਇਹ ਤੁਸੀਂ ਔਡਰ ਦੇ ਕੇ ਤੁਸੀਂ ਮੰਗਵਾ ਲਓ, ਐਮਾਜ਼ੋਨ ਤੋਂ ਮਿਲ ਜੂਗੀ ਤੁਹਾਨੂੰ ਅਸ਼ੋਕਾ
ਰਿਸਟ, ਇਹ ਤੁਸੀਂ ਆਪਣੇ 4 ਚਮਚੇ ਇਹਦੇ ਲੈ ਲਿਆ ਕਰੋ। ਅੱਛਾ, ਫਿਰ ਤੁਲਸੀ ਦੇ ਪੱਤਿਆਂ ਦਾ ਕਾੜਾ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹ ਵੀ ਜਦ ਤੱਕ ਮੰਥਲੀ ਡੇਟ ਆਉਣੇ ਵਾਲੀ ਹੁੰਦੀ ਹੈ, ਉਹ ਤੋਂ 2-3 ਦਿਨ ਪਹਿਲਾਂ ਹੀ ਲੱਗ ਜੇ ਅੰਦਾਜ਼ਾ ਹੁੰਦੀ ਹੈ। ਜੇ 2-4 ਦਿਨ ਪਹਿਲਾਂ ਵੀ ਲੱਗੇ ਤਾਂ ਵੀ ਠੀਕ ਹੈ। ਆਪਣੇ ਹਫ਼ਤਾ ਉਹਨੂੰ ਉਹ ਪੀਰੀਅਡ ਮਾ ਤੁਸੀਂ ਹਫ਼ਤਾ ਤੁਲਸੀ ਦੇ ਪੱਤਿਆਂ ਦਾ ਆਪਣੇ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈ। ਫਿਰ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜੈਫਲ ਲੈਣਾ ਹੈਗਾ, ਲੌਂਗ, ਛੁਆਰੇ, ਦਾਲਚੀਨੀ, ਸੁੰਢ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚੇ ਦੀ ਤੁਸੀਂ ਚਾਹ ਜੀ ਬਣਾ ਕੇ ਵਿੱਚ ਚੰਗੀ ਤਰ੍ਹਾਂ ਬਾਲ ਕੇ, ਫਿਰ 1 ਚਮਚਾ ਇਹਦੇ ਵਿੱਚ ਜਦ ਥਾਲੀ ਚਾਹ ਬਣ ਗਈ 1 ਚਮਚਾ ਤੁਸੀਂ ਬਦਾਮ ਰੋਗਣ, ਇਹ ਮਿਕਸ ਕਰਕੇ ਪੀ ਲਓ। ਇਹ ਵੀ ਮਾਹਵਾਰੀ ਵਾਸਤੇ ਵਧੀਆ ਚੀਜ਼ ਹੈ ਜੀ। ਟਾਈਮ ਵੀ ਹੋ ਗਿਆ ਆਪਣਾ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਫਿਰ ਉਹਨੇ ਅਗਲੇ ਹਫ਼ਤੇ ਸਹੀ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਹੋਰਾਂ ਦਾ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।